ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਇੱਕ ਅੰਦਾਜ਼ੇ ਮੁਤਾਬਿਕ ਦੁਨੀਆ ਵਿੱਚ 30 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਦੇ ਲਗਭਗ 150 ਦੇਸ਼ਾਂ ਵਿੱਚ ਵਸਦੇ ਹਨ। ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦੇ ਪਿਆਰ ਅਤੇ ਸੇਵਾ ਦਾ ਮਹਾਨ ਵਿਰਸਾ ਇਸ ਜਗਤ ਨੂੰ ਦਿੱਤਾ। ਸਿੱਖ ਇਤਿਹਾਸ ਸੇਵਾ ਸਿਮਰਨ ਕੁਰਬਾਨੀ ਅਤੇ ਸੱਚ ਹੱਕ ਇਨਸਾਫ ਲਈ ਜੂਝਣ ਵਾਲਿਆਂ ਦੀਆਂ ਫਕਰਯੋਗ ਇਤਿਹਾਸਿਕ ਯਾਦਾਂ ਨਾਲ ਭਰਪੂਰ ਹੈ। ਅੱਜ ਜਦੋਂ ਵਿਦੇਸ਼ਾਂ ਵਿੱਚ ਸਿੱਖੀ ਪ੍ਰਫੁੱਲਤ ਹੋ ਰਹੀ ਹੈ, ਪਰ ਅਫਸੋਸ ਕਿ ਸਿੱਖ ਸਿਵਲਾਈਜੇਸ਼ਨ ਦੇ ਪੰਘੂੜੇ ਪੰਜਾਬ ਵਿੱਚ ਸਿੱਖ ਨੌਜਵਾਨ ਪਤਤਪੁਣੇ ਅਤੇ ਡਰੱਗਸ ਦਾ ਸ਼ਿਕਾਰ ਹਨ। ਸਰਕਾਰੀ ਏਜੰਸੀਆਂ ਨੇ ਸਿੱਖੀ ਨੂੰ ਖੋੜਾ ਲਾਉਣ ਲਈ ਜਿੱਥੇ ਦੇਹਧਾਰੀ ਗੁਰੂਆਂ ਨੂੰ ਖੜਾ ਕੀਤਾ ਹੈ, ਉੱਥੇ ਸਿੱਖ ਕੌਮ ਅੰਦਰ ਘੁਸਪੈਠ ਕਰ ਚੁੱਕੇ ਜਾਲੀ ਕਿਸਮ ਦੇ ਬਾਬਿਆਂ ਨੇ ਵੀ ਸਿੱਖੀ ਨੂੰ ਧਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਵਿਊਅਰਸ, ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਭਾਰਤ ਤੋਂ ਉਹ ਸ਼ਖਸੀਅਤ ਆਈ ਹੈ ਜਿਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਤਿਆਗ ਕੇ ਧਰਮ ਪ੍ਰਚਾਰ ਦੇ ਖੇਤਰ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ। ਭਾਈ ਈਸ਼ਰ ਸਿੰਘ ਹੈਦਰਾਬਾਦੀ, ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਉਹਨਾਂ ਨੇ ਹੈਦਰਾਬਾਦ ਦੱਖਣ ਦੇ ਵਿੱਚ ਸਿੱਖੀ ਪ੍ਰਚਾਰ ਲਈ ਬਹੁਤ ਕੰਮ ਕੀਤਾ ਹੈ। ਦੱਖਣੀ ਸਿੱਖਾਂ ਜਿੱਥੇ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ, ਉੱਥੇ ਸ਼ਸਤਰ ਵਿਦਿਆ ਵਿੱਚ ਵੀ ਉਹਨਾਂ ਨੂੰ ਪ੍ਰਵੀਨ ਕੀਤਾ। ਵਿਊਅਰ, ਸਤੰਬਰ 1988 ਵਿੱਚ ਹਿੰਦੂ ਜਨੂਨੀ ਭੀੜਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਇੰਸਟੀਚਿਊਟ ਵਿਦਰ ਦੇ ਸਿੱਖ ਵਿਦਿਆਰਥੀਆਂ ਨੂੰ ਹਮਲੇ ਦਾ ਸ਼ਿਕਾਰ ਬਣਾਇਆ। ਇਸ ਹਮਲੇ ਵਿੱਚ 7 ਸਿੱਖ ਵਿਦਿਆਰਥੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਭਾਈ ਈਸ਼ਰ ਸਿੰਘ ਰੁਕਾਵਟਾਂ ਦੀ ਪਰਵਾਹ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਆਪਣੇ ਜੱਥੇ ਸਮੇਤ ਵਿਦਰ ਪਹੁੰਚੇ, ਮ੍ਰਿਤਕ ਸਿੱਖ ਵਿਦਿਆਰਥੀਆਂ ਦਾ ਸੰਸਕਾਰ ਕੀਤਾ ਅਤੇ ਜ਼ਖਮੀਆਂ ਨੂੰ ਰਾਹਤ ਦਿੱਤੀ। ਭਾਈ ਈਸ਼ਰ ਸਿੰਘ ਜਿੱਥੇ ਗੁਰਬਾਣੀ ਦੇ ਸਕਾਲਰ ਹਨ, ਉੱਥੇ ਬਹੁਤ ਚੰਗੇ ਕੀਰਤੀਏ ਅਤੇ ਵਿਆਖਿਆਕਾਰ ਵੀ ਹਨ। ਯੰਗਰ ਜਨਰੇਸ਼ਨ ਨੂੰ ਇਹ ਬਹੁਤ ਇਨਸਪਾਇਰ ਕਰਦੇ ਹਨ ਅਤੇ ਉਹਨਾਂ ਨੇ ਸ਼੍ਰੀ ਦਮਦਮਾ ਸਾਹਿਬ ਵਿਖੇ ਆਪਣਾ ਹੈੱਡਕੁਆਟਰ ਵੀ ਸਥਾਪਿਤ ਕੀਤਾ ਹੋਇਆ ਹੈ। ਭਾਈ ਸਾਹਿਬ ਦਾ ਮੁੱਖ ਮਨੋਰਥ ਸਿੱਖ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇਣਾ ਅਤੇ ਜੀਵਨ ਦੇ ਹੋਰ ਪੱਖ ਤੋਂ ਉਹਨਾਂ ਨੂੰ ਗਿਆਨਵਾਨ ਕਰਨਾ ਹੈ। ਅੱਜ ਅਸੀਂ ਉਹਨਾਂ ਨਾਲ ਉਹਨਾਂ ਦੇ ਮਿਸ਼ਨ ਅਤੇ ਹੋਰ ਪੰਥਕ ਚੜ੍ਹਦੀ ਕਲਾ ਸੰਬੰਧੀ ਗੱਲਬਾਤ ਕਰਾਂਗੇ। ਤੇ ਸਾਨਾ ਹੁਣ ਸਾਡੇ ਸਟੂਡੀਓ ਦੇ ਵਿੱਚ ਸ਼ਾਮਲ ਹਨ ਭਾਈ ਈਸ਼ਰ ਸਿੰਘ ਹੈਦਰਾਬਾਦੀ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਤੁਹਾਡਾ ਅਸੀਂ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ, ਸਪੈਸ਼ਲੀ ਆਪਣੇ ਸਟੂਡੀਓ ਦੇ ਵਿੱਚ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਟੀਵੀ ਦੇ 84 ਦੇ ਦਰਸ਼ਕਾਂ ਨੂੰ ਰੂਬਰੂ ਕਰਾਇਆ ਸੀ, but it was over the phone. But now we welcome you again to TV 84 studio. Thank you. So ਵੀਰ ਜੀ, first question that we would like to ask you is ਜਿਸ ਤਰ੍ਹਾਂ ਤੁਸੀਂ ਪਹਿਲਾਂ ਤੁਹਾਡੀ ਸਰਕਾਰੀ ਨੌਕਰੀ ਸੀਗੀ, ਤੁਸੀਂ ਆਪਣੀ ਸਰਕਾਰੀ ਨੌਕਰੀ ਛੱਡ ਕੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਜੀਵਨ ਆਪਣਾ ਸਮਰਪਿਤ ਕਿਵੇਂ ਕੀਤਾ? ਜੀ ਬਚਪਨ ਨਾਲ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਗੁਜ਼ਰਿਆ, ਕਿਉਂਕਿ ਦਾਸ ਦੇ ਜਿਹੜੇ ਪਿਤਾ ਜੀ ਸਨ ਜੀ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਉਹ ਘਰਾਂ ਦੇ ਵਿੱਚ ਹੀ ਯਾਨੀ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ। ਹਾਂਜੀ। When he was 4 years old, there was a very big plague in Punjab. Okay. So his parents expired in it. ਤੇ ਫਿਰ ਉੱਥੋਂ ਦੀ ਕਮਿਊਨਿਟੀ ਦੇ ਵਿਲੇਜਸ ਦੇ ਲੋਕਾਂ ਨੇ ਉਹਨਾਂ ਨੂੰ ਫਿਰ ਸੰਤ ਮਹਾਰਾਜ ਅਤਰ ਸਿੰਘ ਜੀ ਦੇ ਮਸਤੂਆਨਾ ਸੰਗਰੂਰ ਜੋ ਹੈ ਜੀ ਉੱਥੇ ਛੱਡਤਾ ਸੀ। My father's birth was in 1890. 1890. Yeah, he expired in 1975. Okay. On 15th August. Ji. Right? 13th August, sorry. Hanji. Right? Then ਉਹ ਬਚਪਨ ਤੋਂ ਹੀ ਮਹਾਰਾਜ ਦੇ ਬਾਣੀ ਦੇ ਵਿੱਚ ਅਸੀਂ ਰਹਿੰਦੇ ਸੀ, ਪੜ੍ਹਦੇ ਸੀ, ਗੁਰਦੁਆਰੇ ਹੀ ਅਸੀਂ ਦਮਦਮਾ ਸਾਬੋ ਕੀ ਤਲਵੰਡੀ ਹੀ ਸਾਡਾ ਜਨਮ ਹੋਇਆ ਹੈ। ਹਾਂਜੀ। ਇੱਥੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ 1922 ਤੋਂ ਇੱਕ ਮਹਾਵਿਦਿਆਲਯ ਧਾਰਮਿਕ ਮਹਾਵਿਦਿਆਲਯ ਖੋਲ੍ਹਿਆ ਸੀ। ਹਾਂਜੀ। ਤੇ ਉੱਥੇ ਬਹੁਤ ਬੜਾ ਇੱਕ ਸਰੋਵਰ ਤੇ ਮੰਜੀ ਸਾਹਿਬ 9ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ। ਤੇ ਉਹਨਾਂ ਦੀ ਸੇਵਾ ਤੇ ਨਾਲ ਤਖਤ ਸਾਹਿਬ ਜੀ ਦੀ ਸੇਵਾ ਉਸ ਵੇਲੇ ਕਰਵਾਈ ਫਰੋਮ 1922। ਉਸ ਵੇਲੇ ਐਸਜੀਪੀਸੀ ਵੀ ਹਾਲੇ ਫਾਰਮੇਸ਼ਨ ਵਿੱਚ ਨਹੀਂ ਆਈ ਸੀ। ਹਾਂਜੀ। ਬਿਕਾਜ਼ ਐਸਜੀਪੀਸੀ ਵਾਸ ਰਜਿਸਟਰਡ ਇਨ 1925। ਹਾਂਜੀ। ਤੇ ਦਿਸ ਵਾਸ ਮਚ ਪ੍ਰਾਇਰ ਟੂ ਇਟ ਜੀ। ਤੇ ਉੱਥੇ ਫਿਰ ਉਦੋਂ ਦਾ ਵਿਦਿਆਲਯ ਚੱਲਿਆ ਆ ਰਿਹਾ ਹੈ। ਤੇ ਦਾਸ ਦੇ ਪਿਤਾ ਜੀ ਜਿਸ ਵੇਲੇ 75 ਵਿੱਚ ਚੜ੍ਹਾਈ ਕੀਤੀ, ਹਾਂਜੀ, ਉਸ ਤੋਂ ਬਾਅਦ ਫਿਰ ਆਈ ਵੈਂਟ ਇਨਟੂ ਪੁਲਿਸ ਡਿਪਾਰਟਮੈਂਟ ਜੀ। ਤੇ 84 ਦੇ ਵਿੱਚ ਬਹੁਤ ਸਾਰੇ ਸਿੰਘਾਂ ਨੇ ਰਿਜ਼ਾਈਨ ਕਰਤਾ ਸੀ। ਹਾਂਜੀ ਹਾਂਜੀ। ਦੈਨ ਉਸ ਵੇਲੇ ਦਾਸ ਨੇ ਵੀ ਉਸ ਵੇਲੇ ਨੌਕਰੀ ਛੱਡ ਦਿੱਤੀ ਸੀ ਜੀ। ਤੇ ਉਸ ਵੇਲੇ ਤੋਂ ਫਿਰ ਅਸੀਂ ਸਿੰਸ ਦੈਟ ਟਾਈਮ ਅਸੀਂ ਹੈਦਰਾਬਾਦ ਯਾਨੀ ਬਿਕਾਜ਼ ਵੀ ਵਰ ਬੇਸਡ ਓਵਰ ਦੇਅਰ, ਦਾਸ ਦੇ ਪਿਤਾ ਜੀ ਪਹਿਲਾਂ ਸੱਚਖੰਡ ਹਜ਼ੂਰ ਸਾਹਿਬ ਦੇ ਜਥੇਦਾਰ ਹੋਣ ਕਾਰਨ ਹਾਂਜੀ ਦੈਨ ਹਜ਼ੂਰ ਹੈਦਰਾਬਾਦ ਦੀ ਸੰਗਤ ਨੇ ਉਹਨਾਂ ਨੂੰ ਉੱਥੇ ਯਾਨੀ ਇਨਵਾਈਟ ਕੀਤਾ ਜੀ। So I did my graduation from Hyderabad, and then I did my BSc, I did my LLB, Hanji. I did my LLM. Wow. Right now I'm even doing my PhD in crimes. Ji. Basically I'm an advocate. Hanji.
ਤੇ ਫਿਰ ਦਾਸ ਦੇ ਘਰੋਂ ਸ਼ੀ ਇਜ਼ ਅ ਡਾਕਟਰ ਈਵਨ ਜੀ ਸ਼ੀ ਇਜ਼ ਅ ਮੈਡੀਕਲ ਸੁਪਰਡੈਂਟੈਂਟ ਰੇਲਵੇਜ਼। ਹਾਂਜੀ ਤੇ ਅਸੀਂ ਜਿਸ ਵੇਲੇ 84 ਤੋਂ ਛੱਡ ਕੇ ਆਏ ਸੇਵਾ ਤੇ ਸਾਨੂੰ ਉੱਥੇ ਹੈਦਰਾਬਾਦ 35 ਏਕੜ ਦੀ ਇੱਕ ਜ਼ਮੀਨ ਸੀਗੀ ਜਿਹੜੀ ਇੱਕ ਛੋਟਾ ਜਿਹਾ ਪਲਾਟ ਬਚਿਆ ਹੋਇਆ ਸੀਗਾ ਫਰੋਮ 100 ਏਕਰਸ। ਹਾਂਜੀ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ 14,000 ਫੌਜਾਂ ਭੇਜੀਆਂ ਸੀ ਹੈਦਰਾਬਾਦ ਨਿਜ਼ਾਮ ਦੇ ਕਹਿਣ ਤੇ ਹਾਂਜੀ। 1820s ਜੀ ਤੇ ਉਸ ਵੇਲੇ ਉਹ ਛਾਉਣੀ ਦੇ ਯਾਨੀ ਕੈਂਟੋਨਮੈਂਟ ਦੇ ਨਾਂ ਦੇ ਉੱਤੇ ਕਹੀ ਜਾਂਦੀ ਸੀ। ਹਾਂਜੀ ਬਟ ਇਨ ਡਿਊ ਕੋਰਸ ਉਹਨਾਂ ਨੇ ਕੀ ਕੀਤਾ, ਗਵਰਨਮੈਂਟ ਨੇ ਟੇਕ ਓਵਰ ਕਰ ਲਈ ਸੀ। ਜੀ ਬਟ ਉਹ ਗਵਰਨਮੈਂਟ ਦੇ ਕੋਲ ਲੈਂਡਸ ਤਾਂ ਯਾਨੀ ਰਿਕਾਰਡਸ ਵਿੱਚ ਸੀਗੇ ਐਜ਼ ਅ ਗਵਰਨਮੈਂਟ ਲੈਂਡ, ਬਟ ਜਿਹੜੇ ਉੱਥੋਂ ਦੀ ਕਮਿਊਨਿਟੀ ਸੀ ਯਾਨੀ ਬਹੁਤ ਸਾਰੇ ਮੁਸਲਿਮ ਕਮਿਊਨਿਟੀ ਸੀ, ਉਹ ਹਿੰਦੂ ਕਮਿਊਨਿਟੀ ਸੀ, ਉਹਨਾਂ ਨੂੰ ਯਾਨੀ ਟੇਕ ਓਵਰ ਕਰ ਲਿਆ ਸੀ, ਯਾਨੀ ਉੱਥੇ ਕਬਜ਼ੇ ਕਰ ਲਏ ਸੀ। ਹਾਂਜੀ ਹਾਂਜੀ ਫਿਰ ਸਿੰਘਾਂ ਨੇ ਕਿਹਾ ਮਹਾਰਾਜਾ ਇਹ ਆਪਣਾ ਭਾਈ ਸਾਹਿਬ ਇਹ ਆਪਣਾ ਕਾਲੋਨੀ ਸਿੱਖਾਂ ਦੇ ਨਾਂ 'ਤੇ ਕੰਟੋਨਮੈਂਟ ਵੱਜ ਰਿਹਾ ਹੈ ਜੀ ਤੇ ਵਾਈ ਡੋਂਟ ਵੀ ਵਰਕ ਔਨ ਇਟ। ਹਾਂਜੀ ਫਿਰ ਅਸੀਂ ਉੱਥੋਂ ਦੇ ਲੀਡਰਸ ਨਾਲ ਮਿਲ ਕੇ ਹੋਰ ਸਿੰਘਾਂ ਨਾਲ ਮਿਲ ਕੇ ਉਹ ਜਗ੍ਹਾ ਉਹਨਾਂ ਤੋਂ ਖਾਲੀ ਕਰਵਾ ਕੇ ਜੀ ਅੱਜ ਉੱਥੇ 35 ਏਕੜ ਜਗ੍ਹਾ ਦੇ ਵਿੱਚ ਸਾਡੇ 650 ਤੋਂ ਉੱਪਰ ਜ਼ਿਆਦਾ ਸਿੱਖ ਵਸਦੇ ਨੇ, ਫ੍ਰੀ ਜਗ੍ਹਾ ਦਿੱਤੀ ਉਹਨਾਂ ਨੂੰ, ਹਾਂਜੀ ਐਲੋਕੇਟ ਕੀਤੀ ਤੇ ਅੱਜ 3 ਏਕੜ ਦੀ ਜਗ੍ਹਾ 'ਚ ਉੱਥੇ ਗੁਰਦੁਆਰਾ ਸਾਹਿਬ ਹੈ, ਜੀ ਦੇयर ਇਜ਼ ਅ ਹਾਈ ਸਕੂਲ ਓਵਰ ਦੇयर। ਜੀ ਤੇ ਇਸ ਤਰ੍ਹਾਂ ਇੱਕ ਸਾਊਥ ਯਾਨੀ ਇੰਡੀਆ ਦੇ ਵਿੱਚ ਹਾਂਜੀ। ਇੱਕ ਸਭ ਤੋਂ ਬਿਗੇਸਟ ਉਹ ਸਾਡਾ ਉੱਥੇ ਕਨਸੈਂਟਰੇਸ਼ਨ ਹੈ ਸਿੱਖਾਂ ਦਾ। ਜੀ 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 ਤੇ ਐਂ ਸੇਵਾ ਦਾ ਮੌਕਾ ਮਿਲਣ ਕਰਕੇ ਫਿਰ ਕੀਰਤਨ ਤੇ ਪ੍ਰਚਾਰ ਵਿੱਚ ਅਸੀਂ ਲੱਗੇ ਰਹੇ ਜੀ। ਹਾਂਜੀ ਹਾਂਜੀ ਹਾਂਜੀ। ਤੇ ਵੀਰ ਜੀ that was about your background. I would like to ask you, ਜਿਵੇਂ ਤੁਸੀਂ ਗੱਲ ਕੀਤੀ ਕਿ ਤੁਹਾਡੀ ਪਹਿਲਾਂ ਸਰਕਾਰੀ ਨੌਕਰੀ ਸੀਗੀ, Right. ਫਿਰ ਤੁਸੀਂ ਜਦੋਂ 84 ਦੇ ਵਿੱਚ ਜੋ ਵੀ ਸਾਨਾ ਹੋਇਆ ਸੀਗਾ, ਘੱਲੂਘਾਰਾ ਹੋਇਆ ਸੀਗਾ, ਉਸ ਵੇਲੇ ਤੁਸੀਂ ਆਪਣੀ ਨੌਕਰੀ ਤੋਂ ਰਿਜ਼ਾਈਨ ਕਰ ਦਿੱਤਾ। Right. I would like to ask you because ਪੰਜਾਬ ਦੇ ਸ਼ਖਸੀਅਤਾਂ ਨਾਲ ਅਸੀਂ ਗੱਲਬਾਤ ਕਰਦੇ ਰਹੇ, ਜਿਹੜੇ ਸਾਊਥ ਉੱਧਰ ਸਿੱਖ ਨੇ, ਦੱਖਣੀ ਸਿੱਖ ਨੇ, Right. ਉਹਨਾਂ ਦੇ ਉੱਪਰ ਕੀ ਇੰਪੈਕਟ ਹੋਇਆ ਸੀ ਇਸ ਚੀਜ਼ ਦਾ? ਇੰਨਾ ਸੀਗਾ ਕਿ ਸਾਰੇ ਲੋਕਾਂ ਦੇ ਵਿੱਚ ਬੜਾ ਰੋਸ਼ ਸੀਗਾ ਉਸ ਵੇਲੇ ਜੀ ਕਿ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਹਾਂਜੀ that was never to be thought of। ਹਾਂ ਬਿਲਕੁਲ ਯਾਨੀ ਉਹ ਕੋਈ ਖਿਆਲ ਹੀ ਨਹੀਂ ਕਰ ਸਕਦੇ ਸੀ ਕਿ ਤੁਸੀਂ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਤੁਹਾਡੇ ਉੱਤੇ ਹਿੰਦੁਸਤਾਨ ਦੀ ਸਰਕਾਰ ਯਾਨੀ ਫੌਜ ਲੈ ਕੇ ਉੱਤੇ ਤੁਹਾਡੇ ਉੱਤੇ ਅਟੈਕ ਕਰ ਜਾਏ। ਜੀ that was in a small such a small complex। ਹਾਂਜੀ ਉਸ ਨਾਂ ਦੇ ਉੱਤੇ ਜਿਤਨੇ ਵੀ ਗੁਰਦੁਆਰੇ ਹੋਰ ਸਨ ਇਨ ਪੰਜਾਬ ਏਰੀਆਸ, ਉਹ ਸਾਰਿਆਂ ਦੇ ਉੱਤੇ ਤੁਸੀਂ ਅਟੈਕ ਕੀਤਾ, ਸਾਰਿਆਂ ਨੂੰ ਤੁਸੀਂ ਯਾਨੀ ਕਾਰਡਨ ਕਰਕੇ ਉਹਨਾਂ ਦੇ ਉੱਤੇ ਉਹਨਾਂ ਨੇ ਯਾਨੀ ਜੋ ਅਤਿਆਚਾਰ ਹੋਇਆ ਇਵਨ ਇਨ ਦਮਦਮਾ ਸਾਹਿਬ, ਹਾਂਜੀ ਯਾਨੀ ਆਮ ਹੀ ਲਿਟਰਲੀ ਬੰਦਿਆਂ ਨੂੰ ਲੈ ਕੇ ਆ ਕੇ ਉੱਥੇ ਜਿਵੇਂ ਪ੍ਰਿਜ਼ਨਰ ਵਾਰ ਆਫ ਪ੍ਰਿਜ਼ਨਰਸ ਨੂੰ ਰੱਖਦੇ ਨੇ, ਹਾਂਜੀ। ਆਏ ਉਹਨਾਂ ਦੇ ਉੱਤੇ ਅਤਿਆਚਾਰ ਸੀਗਾ ਤੇ ਉਹ ਦੈਟ ਵਾਸ ਨਾਟ ਬੇਅਰੇਬਲ। ਬਿਲਕੁਲ ਹਾਂਜੀ। ਤੇ ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਦੇ ਮਨਾਂ 'ਚ ਬੜਾ ਰੋਸ ਸੀਗਾ ਜੀ। ਹਾਂਜੀ ਹਾਂਜੀ So we just like last time when we spoke over the phone, we Yeah. talked about the riots in Hyderabad, like ਜਿਹੜੇ Right. ਸਿੱਖਾਂ ਨੇ ਮੁਸਲਮਾਨਾਂ ਦੇ ਵਿੱਚ ਹੋਏ ਸੀਗੇ। Yeah. I would like to ask you the same question again ਕਿ ਹੁਣ ਉੱਥੇ ਸਿੱਖਾਂ ਦੀ ਕੀ ਸਥਿਤੀ ਹੈ? Also ਸਿੱਖਾਂ ਦੀ ਥੋੜੀ ਜਿਹੀ ਹੋਰ ਬੈਕਗ੍ਰਾਉਂਡ ਦੇ ਬਾਰੇ ਦੱਸੋ ਕਿ ਕਦੋਂ ਸਿੱਖ ਕਿਸ ਸਾਲ ਵਿੱਚ ਉੱਥੇ ਆਏ ਸੀਗੇ? ਅਸੀਂ ਜੀ ਜਿਹੜੇ ਸਿੱਖ ਉੱਥੇ ਸਨ 14,000 ਫੌਜਾਂ ਜੋ ਅਸੀਂ ਕਹਿ ਰਹੇ ਹਾਂ, ਹਾਂਜੀ ਇਹ ਉੱਥੇ ਹੈਦਰਾਬਾਦ ਨਿਜ਼ਾਮ ਨੂੰ ਨਾ ਜੀ ਜਿਹੜੇ ਰੈਵਨਿਊ ਨਹੀਂ ਦਿੰਦੇ ਸਨ, ਉੱਥੋਂ ਦੇ ਜੋ ਮੁਸਲਿਮ ਸਨ ਲਾਈਕ ਪਠਾਨ ਦੇ ਹੋਰ ਦੂਸਰੇ ਵੀ ਸਨ, ਜੀ। ਉਹ ਆਪਣੇ ਆਪ ਹੀ ਰੈਵਨਿਊ ਲੈਣ ਲੱਗ ਗਏ ਸੀ ਤੇ ਬਿਕੋਜ਼ ਉਹ ਸਟੇਟ ਨੂੰ ਰੈਵਨਿਊ ਨਹੀਂ ਆ ਰਹੀ ਸੀ ਤੇ ਉਹਨਾਂ ਦੇ ਕੋਲ ਇੱਕ ਚੰਦੂ ਲਾਲ ਕਰਕੇ ਪ੍ਰਾਈਮ ਮਿਨਿਸਟਰ ਸਨ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਯਾਨੀ ਫੋਲੋਅਰਸ ਦੇ ਵਿੱਚ ਆਉਂਦੇ ਸਨ। ਓਕੇ ਤੇ ਉਹਨਾਂ ਨੇ ਹਦਾਇਤ ਕੀਤੀ ਨਿਜ਼ਾਮ ਨੂੰ, ਹੈਦਰਾਬਾਦ ਨਿਜ਼ਾਮ ਨੂੰ, ਕਿ ਮਹਾਰਾਜਾ ਰਣਜੀਤ ਸਿੰਘ ਕੈਨ ਹੈਲਪ ਯੂ ਆਊਟ, ਜੀ ਕਿ ਉਹ ਇਹਨਾਂ ਦੇ ਉੱਤੇ ਯਾਨੀ ਫੋਰਸਸ ਭੇਜ ਕੇ ਇਹਨਾਂ ਨੂੰ ਕਾਬੂ ਕਰ ਸਕਦੇ ਨੇ, ਦੇ ਕੈਨ ਕਲੈਕਟ ਰੈਵਨਿਊ ਫॉर ਯੂ। ਹਾਂਜੀ ਤੇ ਇਹਨਾਂ ਨੇ ਉਸ ਵੇਲੇ ਇੱਕ ਚੰਦੋਆ ਭੇਜਿਆ ਸੀਗਾ ਬਹੁਤ ਬੜਾ, ਬਹੁਤ ਵਧੀਆ, ਜੋ 84 ਦੇ ਵਿੱਚ ਇਹਨਾਂ ਨੇ ਫੌਜੀ ਐਕਸ਼ਨ ਦੇ ਵਿੱਚ ਉਹਨੂੰ ਖਰਾਬ ਕਰਤਾ। ਜੀ ਯਾਨੀ ਤਕਰੀਬਨ ਲੈ ਕੇ ਹੀ ਚਲੇ ਗਏ। ਉਸ ਅੰਦਰ ਹੀਰੇ ਲੱਗੇ ਸਨ, ਉਸ ਅੰਦਰ ਮੋਤੀ ਲੱਗੇ ਸਨ ਬਹੁਤ ਸਾਰੇ। ਤੇ ਜਿਸ ਵੇਲੇ ਉਹ ਚੰਦੋਆ ਭੇਜਿਆ, ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਲਗਾਇਆ ਸੀ ਜਿੱਥੇ ਬੈਠਦੇ ਸਨ, ਉਹਨਾਂ ਦਾ ਸਿੰਘਾਸਨ ਸੀ। ਹਾਂਜੀ ਤੇ ਲਾਹੌਰ ਲੱਗਣ ਤੋਂ ਬਾਅਦ ਕਹਿੰਦੇ ਵੀ ਮੇਰੇ ਸਿਰ ਤੇ ਨਹੀਂ ਇਹ ਲਗਾਉਣਾ ਚਾਹੀਦਾ, ਦਰਬਾਰ ਸਾਹਿਬ 'ਚ ਹੋਣਾ ਚਾਹੀਦਾ। ਜੀ ਉਹ ਫਿਰ ਨੀਚੇ ਨਹੀਂ ਗਿਆ ਚੰਦੋਏ ਦੇ, ਉਹ ਚੰਦੋਆ ਉਤਰਵਾਇਆ ਗਿਆ ਤੇ ਮਹਾਰਾਜ ਨੇ ਦਰਬਾਰ ਸਾਹਿਬ 'ਚ ਭੇਜਿਆ ਗਿਆ। ਹਾਂਜੀ ਦਰਬਾਰ ਸਾਹਿਬ ਤੇ ਉਸ ਵੇਲੇ ਉਹ ਚਿੱਠੀ ਦੇ ਵਿੱਚ ਉਸ ਨੇ ਲਿਖਿਆ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ ਮੈਂ ਚੰਦੂ ਸਿੰਘ ਆਪਣੇ ਨਾਲ ਇੱਕ ਸਿੰਘ ਭੇਜ ਰਿਹਾ ਇਹਨਾਂ 14,000 ਫੌਜਾਂ ਦੇ ਨਾਲ, 14 ਮਿਸਲਾਂ ਸਨ ਉਹ, ਜੀ ਯਾਨੀ ਉਹਨਾਂ ਦੇ ਰਿਸਲਦਾਰ ਹੁੰਦੇ ਸਨ, ਇੱਕ ਰਿਸਲਦਾਰ ਦੇ ਥੱਲੇ 1000 ਮੈਂਬਰਸ ਹੁੰਦੇ ਸਨ ਸੋਲਜਰਸ ਦੇ। ਓਕੇ ਤੇ ਇਹਨਾਂ ਦੀ ਜਿੰਨੀ ਵੀ ਤਨਖਾਹ ਹੋਏਗੀ ਜਦੋਂ ਤੱਕ ਪੰਜਾਬ ਸਰਕਾਰ ਹੈ, ਹਾਂਜੀ ਅਸੀਂ ਇਹਨਾਂ ਦੀ ਤਨਖਾਹ ਦੇਵਾਂਗੇ, ਉਸ ਤੋਂ ਇੱਕ ਪੈਸਾ ਵੀ ਨਹੀਂ ਲਵਾਂਗੇ, ਦੇ ਵਿਲ ਹੈਲਪ ਯੂ ਆਊਟ ਇਨ ਕਲੈਕਟਿੰਗ ਰੈਵਨਿਊ। ਜੀ ਸੋ ਦੇ ਡਿਡ ਇਟ। ਸੋ ਉਹਨਾਂ ਨੇ ਬਹੁਤ ਸਾਰੀ ਜਗ੍ਹਾ ਫਿਰ ਇਸ ਤਰ੍ਹਾਂ ਐਲੋਕੇਟ ਕੀਤੀਆਂ, 5 ਛਾਉਣੀਆਂ ਸਨ ਇਨ ਹੈਦਰਾਬਾਦ ਇਟਸੈਲਫ।
ਹਾਂਜੀ ਕਰੀਮਨਗਰ ਇੱਕ ਬੇੜਾ ਸੀਗਾ, ਇੱਕ ਹੈਦਰਾਬਾਦ ਸੀ, ਇੱਕ ਉਪੂਗੜਾ ਸੀ, ਇੱਕ ਗੋਲੀਗੁੜਾ ਸੀ, ਇੱਕ ਅਮੀਰਪੇਟ ਸਨ। ਇਸ ਤਰ੍ਹਾਂ 5 ਛਾਉਣੀਆਂ ਸਨ ਹਾਂਜੀ ਕੈਂਟੋਨਮੈਂਟ, ਜਿੱਥੇ ਆ ਕੇ ਫੌਜਾਂ ਟਿਕੀਆਂ ਸਨ। ਜੀ ਤੇ ਉਸ ਵੇਲੇ ਦੇ ਸਿੰਘ ਆਏ ਹੋਏ ਸਨ ਇੱਥੇ। ਤੇ ਜਿਸ ਵੇਲੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਹਾਂਜੀ ਤੇ ਇਹਨਾਂ ਨੇ ਹੈਦਰਾਬਾਦ ਨਿਜ਼ਾਮ ਨੇ ਉਹਨਾਂ ਨੂੰ ਪੱਟੇ ਵੀ ਲਿਖ ਕੇ ਦੇਣ ਦੀ ਯਾਨੀ ਖਿਆਲ ਕੀਤਾ, ਤੇ ਇਹਨਾਂ ਨੇ ਸਿੰਘਾਂ ਨੇ ਪੱਟੇ ਨਹੀਂ ਲਏ, ਪੱਟੇ ਉਡਾਤੇ ਬੰਦੂਕ 'ਚ ਪਾ ਕੇ ਜੀ ਕਿ ਅਸੀਂ ਤੁਹਾਨੂੰ ਰਾਜ ਦੀ ਮਦਦ ਕਰਨ ਲੱਗੇ, ਕਰਨ ਵਾਸਤੇ ਅਸੀਂ ਆਏ ਹਾਂ, ਤੇ ਹਾਂਜੀ ਅਸੀਂ ਤੁਹਾਤੋਂ ਕੀ ਲੈ ਸਕਦੇ ਜਿਹੜਾ, ਤੁਸੀਂ ਸਾਨੂੰ ਕੌਣ ਹੋਣੇ ਦੇਣ ਵਾਲੇ। ਜੀ ਤੇ ਇੰਨੇ ਖੁਦਦਾਰ ਸਨ ਸਿੰਘ ਜੀ। ਹਾਂਜੀ ਤੇ ਉਸ ਵੇਲੇ ਦੇ ਸਿੰਘ ਵਸਦੇ ਉੱਥੇ ਚਲੇ ਆ ਰਹੇ ਨੇ ਜੀ। ਜੀ 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 ਹਾਂਜੀ। ਤੇ ਵੀਰ ਜੀ, ਆਈ ਵੁੱਡ ਲਾਈਕ ਟੂ ਆਸਕ ਯੂ ਨੈਕਸਟ ਕੁਐਸਚਨ, ਉਸ ਦੇ ਉੱਪਰ ਇਸ ਤੇ ਵਿਚਾਰ ਜਾਨਣਾ ਚਾਹਾਂਗੇ। ਜਿਸ ਤਰ੍ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਨਾਮ ਸੁਣਦੇ ਆ, ਜਿਹੜੇ ਸਾਰੇ ਸਿੱਖ ਆ ਉਹਨਾਂ ਦਾ ਸਿਰ ਸਰਕਾਰ ਨਾਲ ਹੀ ਝੁਕ ਜਾਂਦਾ ਹੈ, ਜੀ। ਪਰ ਉੱਥੇ ਜਿਹੜੀ ਚਲਦੀ ਮਰਿਆਦਾ ਵਿੱਚ ਬਹੁਤ ਸਾਰੀਆਂ ਬ੍ਰਾਹਮਣਵਾਦੀ ਰੀਤਾਂ ਨੇ। ਮਨ ਉਦਾਸ ਹੋ ਜਾਂਦਾ ਇਹਨਾਂ ਨੂੰ ਸੋਚ ਕੇ, ਰਾਈਟ। ਜਿਹੜੀਆਂ ਬ੍ਰਾਹਮਣਵਾਦੀ ਰੀਤਾਂ ਨੇ, ਜਿਹੜੀਆਂ ਨੇ ਰਿਚੁਅਲਸ ਨੇ, ਇਹ ਕਿਉਂ ਤੇ ਕਿਵੇਂ ਇਸ ਮਰਿਆਦਾ ਦਾ ਹਿੱਸਾ ਬਣੇ ਨੇ? ਇਹ ਆਏ ਹੈ ਜੀ ਕਿ ਸੱਚੇ ਪਾਤਸ਼ਾਹ ਤੋਂ ਬਾਅਦ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸੱਚਖੰਡ ਪਿਆਨਾ ਹੋਣ ਤੋਂ ਬਾਅਦ ਜੀ ਉੱਥੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੱਦੀ ਦਿੱਤੀ ਗਈ, ਉਸ ਤੋਂ ਬਾਅਦ ਸਾਡੇ ਸਿੱਖਾਂ ਦਾ ਉੱਥੇ ਰਹਿਣਾ ਬੜਾ ਮੁਸ਼ਕਲ ਹੋਇਆ ਜੀ, ਕਿਉਂਕਿ ਰਜ਼ਾਕਾਰਾਂ ਦਾ ਸਮੇਂ ਸੀ, ਸਾਰਾ ਮੁਸਲਿਮ ਡੋਮੀਨੇਟਡ ਏਰੀਆ ਸੀ। ਹਾਂਜੀ ਤੇ ਹੋਰ ਵੀ ਲੋਕ ਸਨ ਜਿਹੜੇ ਸਾਡੇ ਮਹਾਰਾਜ ਦੇ ਧਰਮ ਪ੍ਰਚਾਰ ਨੂੰ ਅੱਗੇ ਨਹੀਂ ਲੈ ਕੇ ਜਾਣ ਦੇਣਾ ਚਾਹੁੰਦੇ ਸਨ। ਜੀ ਤੇ ਉੱਥੋਂ ਫਿਰ ਸਿੱਖ ਤਕਰੀਬਨ ਚਲੇ ਗਏ ਸਨ ਜਗ੍ਹਾ ਖਾਲੀ ਕਰਕੇ। ਹਾਂਜੀ ਤੇ ਉੱਥੇ ਕੋਈ ਫਿਰ ਨਾ ਉਦਾਸੀਆਂ ਨੇ ਕਬਜ਼ਾ ਕੀਤਾ ਸਿੰਸ ਜੀ। 1820 ਟੂ 1825 ਤੱਕ। ਹਾਂਜੀ ਉਹ ਆਪਣੀ ਰੀਤੀ ਉਹਨਾਂ ਨੇ ਚਲਾਈ, ਲਾਗੂ ਕੀਤੀ। ਤੇ ਉਸ ਰੀਤੀ ਨੂੰ ਜਿਸ ਵੇਲੇ ਸਿੰਘਾਂ ਨੇ ਫਿਰ ਜਾ ਕੇ ਟੇਕ ਓਵਰ ਕਰਨ ਦੀ ਕੋਸ਼ਿਸ਼ ਕੀਤੀ, ਹਾਂਜੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਦੇਾਂਗੇ ਇਹਨਾਂ ਨੂੰ ਕਬਜ਼ਾ ਇੱਥੋਂ ਦਾ ਗੁਰਦੁਆਰੇ ਸਾਹਿਬ ਦਾ, ਜੇ ਸਾਡੀ ਕੁਝ ਜਿਹੜੀ ਚਲੀ ਆ ਰਹੀ ਰਵਾਇਤ ਉਹਨੂੰ ਲੈ ਕੇ ਚੱਲਣਗੇ ਅੱਗੇ। ਓਕੇ ਉਹ ਦੈਟ ਬਿਕਮ ਮਰਿਆਦਾ। ਜੀ ਜਿਵੇਂ ਆਰਤੀ ਉਤਾਰਨੀ ਉੱਥੇ ਜੀ। ਹੈ ਨਾ, ਦੀਵੇ ਜਗਾਉਣੇ ਤੇ ਅੰਦਰ ਸੁੱਖੇ ਦਾ ਭੋਗ ਲੱਗਣਾ, ਤੇ ਬੀਬੀਆਂ ਨੂੰ ਕੇਵਲ ਜਪਜੀ ਸਾਹਿਬ ਦਾ ਹੀ ਉਹ ਯਾਨੀ ਬਾਣੀ ਪੜ੍ਹ ਕੇ ਅੰਮ੍ਰਿਤ ਛਕਾ ਦਿੰਦੇ ਨੇ। ਅੱਛਾ ਹਾਂਜੀ, ਉਹ ਬੇਸ਼ੱਕ ਉਹ ਰਹਿਤ ਰੱਖਣ ਨਾ ਰੱਖਣ, ਹੈ ਨਾ। ਹਾਂਜੀ ਤੇ ਸਿੰਘਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਦਿੰਦੇ ਨੇ 5 ਬਾਣੀਆਂ ਦਾ ਨਹੀਂ ਪੜ੍ਹ ਕੇ ਦਿੰਦੇ, ਜੀ। ਉਹ 7 ਬਾਣੀਆਂ ਪੜ੍ਹ ਕੇ ਦਿੰਦੇ ਨੇ। ਹਾਂਜੀ, ਜੀ ਦੈਟ ਹੈਜ਼ ਟੂ ਬੀ ਨੋਨ ਕਿ ਉਹ 5 ਬਾਣੀਆਂ ਦਾ ਨਿਤਨੇਮ ਤੋਂ ਇਲਾਵਾ ਉਹ ਹੋਰ ਬਾਣੀਆਂ 2 ਪੜ੍ਹਦੇ ਨੇ, 33 ਸੋਈਏ ਜੀ। ਸ਼ਸਤਰ ਨਾਮ ਵਾਲਾ। ਜੀ ਤੇ ਅਨੰਦ ਸਾਹਿਬ 6 ਪੌੜੀਆਂ 'ਚ ਹੀ ਭੋਗ ਪਾ ਕੇ ਉਹ ਅੰਮ੍ਰਿਤ ਛਕਾ ਕੇ ਤਿਆਰ ਕਰਕੇ ਦੇ ਦਿੰਦੇ ਨੇ। ਹਾਂਜੀ ਹੁਣ ਇਹਦੇ ਪਿੱਛੇ ਜਿਹੜਾ ਮਰਿਆਦਾ ਨੂੰ ਇਕੱਠਾ ਕਰਨ ਦਾ ਖਿਆਲ ਹੈ, ਟੋੜਾ ਸਾਹਿਬ 17 ਸਾਲ ਉੱਥੇ ਪ੍ਰਧਾਨ ਬਣੇ ਰਹੇ। ਹਾਂਜੀ ਐਸਜੀਪੀਸੀ ਦੇ 4 ਮੈਂਬਰ ਉੱਥੇ ਨੋਮੀਨੇਟਡ ਹੁੰਦੇ ਨੇ, ਹਾਂਜੀ ਪਰ ਉਹਨਾਂ ਨੇ ਮਰਿਆਦਾ ਨੂੰ ਇਕੱਠਾ ਕਰਨ ਦਾ ਕੋਈ ਖਿਆਲ ਨਹੀਂ ਕੀਤਾ, ਕੋਈ ਉਹਨਾਂ ਦੀ ਪਾਲਿਸੀਜ਼ ਨਹੀਂ ਸੀ। ਤੇ ਇਹ ਫਿਰ ਜਿਵੇਂ ਬੱਕਰੇ ਦਾ ਸਿਰ ਵੱਢ ਕੇ ਲੈ ਕੇ ਜਾਣਾ, ਇਹ ਜੀ। ਇਸ ਤਰ੍ਹਾਂ ਸੀਗਾ ਕਿ ਉੱਥੇ ਰਜ਼ਾਕਾਰਾਂ ਨੂੰ ਯਾਨੀ ਉਹਨਾਂ ਨੂੰ ਪਾਣੀ ਵੀ ਨਹੀਂ ਭਰਨ ਦਿੰਦੇ ਸੀ ਸਿੰਘਾਂ ਨੂੰ ਪੀਣ ਹਾਂਜੀ। ਵਾਸਤੇ। ਫਿਰ ਉਹਨਾਂ ਨੂੰ ਯਾਨੀ ਭਜਾਉਣ ਵਾਸਤੇ, ਦੂਰ ਕਰਨ ਵਾਸਤੇ ਜਿਵੇਂ ਬੱਕਰੇ ਨੂੰ ਮੂਹਰੇ ਰੱਖ ਕੇ ਝਟਕਾਉਂਦੇ ਸੀ ਜੀ ਤਾਂ ਕਿ ਉਹ ਦੂਰ ਭੱਜ ਜਾਣ। ਹਾਂਜੀ ਉਹ ਇੱਕ ਰਵਾਇਤ ਬਣੀ ਆ ਰਹੀ ਹੈ। ਹਾਂਜੀ ਹਾਂਜੀ, ਸੋ ਕਹਿਣ ਦਾ ਭਾਵ ਇਹ ਹੈ ਕਿ ਐਸੀ ਬਹੁਤ ਸਾਰੀ ਮਰਿਆਦਾ ਸਨ ਜੋ ਸਾਡੇ ਤਖਤਾਂ ਦੀ ਕਲਗੀਧਰ ਸੱਚੇ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਅਸੀਂ ਇਕੱਠੇ ਨਹੀਂ ਹੋ ਪਾਏ। 5 ਤਖਤਾਂ ਦੇ ਜਥੇਦਾਰ ਜੀ ਅੱਜ ਤੱਕ ਮਰਿਆਦਾ ਦੇ ਉਸ ਗੱਲ ਦੇ ਉੱਤੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਸਭ ਨੇ ਆਪਣੇ ਵੱਖਰੇ ਵੱਖਰੇ ਸਟੇਟਾਂ ਦੇ ਐਕਟ ਬਣੇ ਹੋਏ ਨੇ। ਹਾਂਜੀ ਉਧਰ ਆਪਣਾ ਪਟਨੇ ਸਾਹਿਬ ਦਾ ਵੱਖਰਾ ਐਕਟ ਬਣਿਆ, ਉਹਨਾਂ ਨੂੰ ਉਹ ਸਪੋਰਟ ਕਰਦੇ ਨੇ। ਜੀ ਇੱਧਰ ਇਹਨਾਂ ਦਾ ਮਹਾਰਾਸ਼ਟਰ ਦਾ ਐਕਟ ਬਣਿਆ ਹੈ ਜੀ ਜੋ ਗੁਰਦੁਆਰਾ ਸਾਹਿਬ ਦਾ, ਇਹਨਾਂ ਨੂੰ ਇਹ ਸਪੋਰਟ ਕਰਦਾ ਹੈ। ਹਾਂਜੀ। ਉਧਰ ਐਸਜੀਪੀਸੀ ਦਾ ਐਕਟ ਬਣਿਆ ਹੈ। ਸਾਰਿਆਂ ਦੇ ਐਕਟ ਦੇ ਵਿੱਚ ਰਹਿਣ ਕਰਕੇ ਨਾ ਸੈਂਟਰਲਾਈਜ਼ ਨਾ ਹੋਣ ਕਾਰਨ ਹਾਂਜੀ ਅਸੀਂ ਡੀਸੈਂਟਰਲਾਈਜ਼ ਕਰ ਦਿੱਤੇ ਗਏ। ਜੀ ਜਿਹੜੀ ਸਾਡੀ ਪਾਲਿਸੀਜ਼ ਹੈ ਗੁਰੂ ਮਹਾਰਾਜ ਦਾ, ਇਹ ਰਾਜ ਤੇ ਜੋਗ ਦਾ ਸੀ। ਜੀ ਜੇ ਤੁਸੀਂ ਰਾਜ ਕਰਨਾ, ਮਹਾਰਾਜ ਨੇ ਮੂਹਰੇ ਅਕਾਲ ਤਖਤ ਸਾਹਿਬ ਬਣਾਇਆ ਹਾਂਜੀ ਤੇ ਨਾਲ ਹਰਮੰਦਰ ਸਾਹਿਬ ਬਣਾਇਆ। ਹਾਂਜੀ ਇੱਕ ਬਹੁਤ ਅੱਛੀ ਪਾਲਿਸੀ ਸੀ ਗੁਰੂ ਮਹਾਰਾਜ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ 239 ਇਅਰਸ ਲੱਗੇ ਸਨ, ਜੀ ਜੋ 1469 ਤੋਂ ਲੈ ਕੇ 1708 ਤੱਕ ਮਹਾਰਾਜ ਨੇ ਲੇ ਡਾਊਨ ਕੀਤਾ ਸੀ। ਹਾਂਜੀ ਤੇ ਉਸ ਪਾਲਿਸੀਜ਼ ਨੂੰ ਅਸੀਂ ਪ੍ਰੋਪਰਲੀ ਲੈ ਕੇ ਨਹੀਂ ਤੁਰ ਪਾਏ। ਜੀ ਅਸੀਂ ਹਾਲੇ ਬੜੇ ਛੋਟੇ ਯਾਨੀ ਉਸ ਜਮਾਤ 'ਚ ਉੱਠ ਰਹੇ ਸਾਂ, ਤੇ ਸਾਡੇ ਉੱਤੇ ਜਿਹੜੇ ਦੂਜਿਆਂ ਦੇ ਹਮਲੇ ਸਨ ਇਤਨੇ ਜ਼ਿਆਦਾ ਸਨ ਕਿ ਅਸੀਂ ਆਪਦੀ ਧਰਮ ਦੀ ਮਰਿਆਦਾ ਨੂੰ, ਮਹਾਰਾਜ ਦੀ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਕੇ ਤੁਰ ਨਹੀਂ ਪਾਏ। ਹਾਂਜੀ ਦੈਟਸ ਵਾਈ ਵੀ ਹੈਵ ਲੋਸਟ ਦ ਕਿੰਗਡਮ। ਬਿਲਕੁਲ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਆਖਰੀ ਰਾਜ ਸੀ ਜੋ ਅੰਗਰੇਜ਼ਾਂ ਨੇ ਉਹਨੂੰ ਆਪਣੇ ਨਾਲ ਕੀਤਾ ਸੀਗਾ, ਸਕਸੈਸਿਵ ਕੀਤਾ ਸੀਗਾ। ਜੀ ਯਾਨੀ ਸਾਰੇ ਰਾਜ ਤਾਂ ਪਹਿਲਾਂ ਲੈ ਲਏ ਸੀ, ਸਭ ਤੋਂ ਲਾਸਟ ਰਾਜ ਜਿੱਤਿਆ ਅੰਗਰੇਜ਼ਾਂ ਨੇ, ਬ੍ਰਿਟਿਸ਼ ਨੇ, ਹਾਂਜੀ ਦੈਟ ਵਾਸ ਮਹਾਰਾਜਾ ਰਣਜੀਤ ਸਿੰਘ ਰਾਜ। ਹਾਂਜੀ ਪਰ ਜਿਸ ਵੇਲੇ ਰਾਜ ਦੇਣ ਦੀ ਗੱਲ ਆਈ,
ਇਨ 1947 ਹਾਂਜੀ ਤੇ ਸਾਡੇ ਲੋਕ ਰਾਜ ਤੋਂ ਅਧੂਰੇ ਰਹਿ ਗਏ। ਬਿਲਕੁਲ ਅਸੀਂ ਲੈਣ ਤੋਂ ਮੁਨਕਰ ਹੋ ਗਏ। ਹਾਂਜੀ। ਸਾਨੂੰ ਝੂਠੇ ਵਾਅਦੇ ਦਿੱਤੇ ਗਏ ਹਾਂਜੀ ਕਿ ਅਸੀਂ ਤੁਹਾਨੂੰ ਬਿਲਕੁਲ ਆਪਦੇ ਨਾਲ ਰੱਖਾਂਗੇ, ਜੋ ਤੁਸੀਂ ਕਹੋਗੇ ਸਿੱਖਾਂ ਤੋਂ ਪੁੱਛੇ ਬਿਨਾਂ ਅਸੀਂ ਗੱਲ ਨਹੀਂ ਕਰਾਂਗੇ। ਹਾਂਜੀ ਗਾਂਧੀ ਨੇ ਤਾਂ ਦਰਬਾਰ ਸਾਹਿਬ ਸੀਸਗੰਜ ਸਾਹਿਬ ਦੇ ਵਿੱਚ ਉਹਨੇ ਭਾਸ਼ਣ ਦਿੱਤਾ ਸੀ ਕਿ ਸਿੱਖਾਂ ਦੇ ਕੋਲ ਸ੍ਰੀ ਸਾਹਿਬ ਆ, ਉਹ ਆਪਣਾ ਰਾਜ ਲੈ ਸਕਦੇ ਨੇ, ਯਾਨੀ ਅਸੀਂ ਉਹ ਆਪਣਾ ਹੱਕ ਲੈ ਸਕਣਗੇ, ਹਾਂਜੀ। ਉਹ ਸਾਡੇ ਨਾਲ ਰਹਿਣ, ਉਹਨਾਂ ਜੀ। ਨੂੰ ਅਸੀਂ ਹੱਕ ਅਸੀਂ ਬਿਨਾਂ ਪੁੱਛੇ ਕੋਈ ਪਾਲਿਸੀਜ਼ ਨਹੀਂ ਬਣਾਵਾਂਗੇ। ਜੀ ਪਰ ਜਿਸ ਵੇਲੇ ਲੇਟਰ ਆਨ ਆਜ਼ਾਦੀ ਹੋਈ ਹਾਂਜੀ ਤੇ ਆਜ਼ਾਦੀ ਦੇ ਤੋਂ ਬਾਅਦ ਅਸੀਂ ਜਿਸ ਵੇਲੇ ਕਪੂਰ ਸਿੰਘ ਦੀ ਵੀ ਕਿਤਾਬ ਪੜ੍ਹਦੇ ਹਾਂ ਜੀ ਹਾਂਜੀ, ਉਹ ਕਲੀਅਰ ਲਿਖਦੇ ਨੇ ਕਿ ਇਹਨਾਂ ਨੂੰ ਡਿਸੈਂਟਰਲਾਈਜ਼ ਕੀਤਾ ਜਾਵੇ, ਜੇ ਇਕੱਠਾ ਕਰ ਦਿੱਤੇ ਤਿੰਨ ਸਿੱਖ ਰਾਜ ਬਣ ਗਏ ਜੀ ਹਾਂਜੀ। ਫਿਰ ਪੰਜਾਬੀ ਸੂਬਾ ਆਇਆ, ਹਾਂਜੀ ਉਸ ਵਿੱਚ ਹਰਿਆਣਾ ਵੱਖਰਾ ਕਰ ਦਿੱਤਾ ਗਿਆ, ਹਿਮਾਚਲ ਵੱਖਰਾ ਕਰ ਦਿੱਤਾ ਗਿਆ, ਫਿਰ ਪੰਜਾਬ ਬਹੁਤ ਛੋਟਾ ਜਿਹਾ ਰਹਿ ਗਿਆ। ਹਾਂਜੀ ਹੁਣ ਪੰਜਾਬ ਦੇ ਉੱਤੇ ਵੀ ਇਤਨਾ ਹੋ ਗਿਆ ਕਿ ਉੱਥੇ ਹੁਣ ਜਿਤਨੇ ਭਈਏ ਸਨ, ਹਾਂਜੀ। ਤੁਸੀਂ ਇਮੈਜਿਨ ਕਰੋ, ਉਹਨਾਂ ਨੂੰ ਪਰਪਸਫੁਲੀ ਉੱਥੇ ਲਿਆ ਕੇ ਸੈਟਲ ਕੀਤਾ ਗਿਆ। ਬਿਲਕੁਲ ਪਰ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵੀ ਸੀ, ਉਹ ਕਹਿੰਦੇ ਅਸੀਂ ਅਮਰੀਕਾ ਭਾਜੀ, ਅਸੀਂ ਇੰਗਲੈਂਡ ਭਾਜੀ, ਉਹਨੂੰ ਤੁਸੀਂ ਜੇ ਉੱਥੇ ਮਦਦ ਕਰਦੇ, ਮਿਹਨਤ ਕਰਦੇ, ਹਾਂਜੀ ਉਹ ਪੰਜਾਬ ਅਮਰੀਕਾ ਬਣ ਜਾਣਾ ਸੀ, ਹਾਂਜੀ ਪੰਜਾਬ ਇੰਗਲੈਂਡ ਬਣ ਜਾਣਾ ਸੀ। ਹਾਂਜੀ ਹੁਣ ਬਾਹਰ ਆ ਕੇ ਇੱਥੇ ਕੰਮ ਕਰਦੇ ਨੇ, ਇਹਨਾਂ ਦੀ ਕੀ ਗਤ ਹੋਈ ਪਹਿਲਾਂ ਤੁਸੀਂ ਅੰਦਾਜ਼ਾ ਲਓ, ਜਿਹਨਾਂ ਜਿਹੜੇ ਪਹਿਲੇ ਆਏ ਜੀ ਤੇ ਉਹਨਾਂ ਨੂੰ ਕਿੰਨਾ ਹਾਰਡ ਵਰਕ ਕਰਨਾ ਪਿਆ ਬਿਲਕੁਲ ਤਾਂ ਜਾ ਕੇ ਸੈਟਲ ਹੋਏ ਨੇ। ਹਾਂਜੀ ਜੇ ਕਿਤੇ ਉੱਥੇ ਹੀ ਹਾਰਡ ਵਰਕ ਕਰਦੇ ਪਹਿਲਾਂ ਹੀ, ਤੇ ਅਸੀਂ ਕਿਤੋਂ ਦੇ ਕਿਤੇ ਹੁੰਦੇ, ਉੱਥੇ ਹੁਣ ਭਈਏ ਆ ਕੇ ਇਹਨਾਂ ਦੀ ਕੋਠੀਆਂ 'ਚ ਬੈਠੇ ਨੇ, ਹਾਂਜੀ ਇੱਥੋਂ ਪੈਸਾ ਭੇਜਦੇ ਨੇ, ਕੋਠੀਆਂ ਬਣਾਉਂਦੇ ਨੇ, ਉੱਥੇ ਭਈਏ ਉੱਥੇ ਬਣੇ ਹੋਏ ਨੇ, ਉਹਨਾਂ ਨੇ ਹਾਂਜੀ। ਥੋੜ੍ਹੇ ਦਿਨਾਂ 'ਚ ਕਬਜ਼ਾ ਕਰ ਲੈਣਾ। ਹਾਂਜੀ ਹਾਂਜੀ ਉਹਨਾਂ ਦੇ ਐਮਐਲਏ ਬਣੇ ਹੋਏ ਨੇ। ਜਿਤਨਾ ਪਟਿਆਲਾ ਹੈ, ਆਪਣਾ ਜਲੰਧਰ ਹੈ, ਲੁਧਿਆਣਾ ਹੈ, ਅੰਮ੍ਰਿਤਸਰ ਹੈ, ਹਾਂਜੀ ਬਠਿੰਡਾ ਹੈ, ਜੀ। ਜਿਤਨੇ ਬੜੇ ਬਿਗ ਟਾਊਨਸ ਨੇ, ਹਾਂਜੀ ਆਲਮੋਸਟ ਉੱਥੇ ਇਹਨਾਂ ਦੀ ਵੋਟਸ ਹੁਣ ਜ਼ਿਆਦਾ ਹੋ ਗਈ। ਹਾਂਜੀ ਸਿੱਖ ਦੀ ਜਿਹੜੀ ਵੋਟ ਸੀ ਉਹ ਬਿਲਕੁਲ ਪੈਕਟਸ ਵਿੱਚ ਰਹਿ ਗਈ ਉੱਥੇ। ਤੇ ਫਿਰ ਜਿਹੜੇ ਵਿਲੇजेस ਦੇ ਵਿੱਚ ਸੀ, ਉੱਥੇ ਇਹਨਾਂ ਨੇ ਹੋਰ ਪਾਲਿਸੀਜ਼ ਐਸੀਆਂ ਲਿਆਂਦੀਆਂ ਹਾਂਜੀ ਕਿ ਇਤਨੇ ਡੇਰੇ ਬਣਾਤੇ, ਇਤਨੇ ਤੁਸੀਂ ਅੰਦਾਜ਼ਾ ਲਗਾਓ 12,000 ਪਿੰਡ ਹੋਏਗਾ ਹਾਂਜੀ ਤੇ 9,000 ਤੋਂ ਵੱਧ ਉੱਥੇ ਡੇਰੇ ਨੇ। ਬਿਲਕੁਲ ਐਸੇ ਕਿਸੇ ਸਟੇਟ ਵਿੱਚ, ਇੰਡੀਆ ਦੇ ਕਿਸੇ ਸਟੇਟ ਵਿੱਚ ਡੇਰੇ ਨਹੀਂ ਬਣੇ। ਹਾਂਜੀ ਉਹ ਬਣਵਾਏ ਗਏ, ਸਪੈਸ਼ਲੀ ਬਣਵਾਏ ਗਏ। ਉਹਨਾਂ ਦੀ ਪਾਲਿਸੀਜ਼ ਨੇ ਕਿ ਸਿੱਖ ਕਿਵੇਂ ਨਾ ਕਿਵੇਂ ਖਤਮ ਹੋ ਜਾਏ, ਇਹ ਆਪਣੇ ਧਰਮ ਨੂੰ ਛੱਡ ਜਾਏ, ਇਹ ਹਿੰਦੂ ਹਾਂਜੀ। ਤੱਤ ਨੂੰ ਅਪਣਾ ਲੇ, ਹਾਂਜੀ। ਇਹ ਕਹਿ ਦੇਣ ਕਿ ਵੀ ਆਰ ਜਸਟ ਹਿੰਦੂਜ਼। ਜੀ। ਜਦਕਿ ਗੁਰੂ ਮਹਾਰਾਜ ਦੀ ਆਪਣੀ ਬਾਣੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਜੀ ਭਗਤ ਨਾਮਦੇਵ ਸੀ, ਉਹ ਆਪ ਲਿਖਦੇ ਨੇ, ਭਗਤ ਨਾਮਦੇਵ ਤਾਂ ਇਹ ਤਾਂ ਹਿੰਦੂ ਮੰਨਦੇ ਨੇ ਨਾ, ਜੀ ਉਹਨਾਂ ਦੀ ਬਾਣੀ ਹੈ, ਉਹਨਾਂ ਦਾ ਐਕਸਪ੍ਰੈਸ਼ਨ ਹੈ। ਹੀ ਸੇਜ਼ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਜੀ ਯਾਨੀ ਗਿਆਨ ਰੱਖਣਾ, ਚਾਹੇ ਤੁਸੀਂ ਹਿੰਦੂ ਹੋ ਚਾਹੇ ਮੁਸਲਮਾਨ ਹੋ, ਦੈਟ ਇਜ਼ ਵੈਰੀ ਇੰਪੋਰਟੈਂਟ। ਜੀ ਇੰਸਟੈਡ ਆਫ ਜਸਟ ਸੇਇੰਗ ਕਿ ਅਸੀਂ ਫਲਾਣੇ ਫਿਰਕੇ ਦੇ ਜਾਂ ਫਲਾਣੇ ਫਿਰਕੇ ਦੇ, ਤੁਸੀਂ ਇਨਸਾਨੀਅਤ ਨੂੰ ਮੂਹਰੇ ਰੱਖ ਕੇ ਆਓ, ਹਾਂਜੀ। ਇਹ ਗਿਆਨ ਰੱਖੋ। ਹਾਂਜੀ ਇੱਕ ਪਿਤਾ ਇੱਕ ਉਸਕੇ ਹਮ ਬਾਰਕ, ਹਾਂਜੀ ਸਾਨੂੰ ਸਭ ਨਾਲ ਪਿਆਰ ਕਰਨਾ ਚਾਹੀਦਾ, ਇਹ ਖੁਦਾ ਦੀ ਬਿਲਕੁਲ। ਖਲਕਤ ਹੈ। ਹਾਂਜੀ ਮਹਾਰਾਜ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੀ ਹਾਂਜੀ, ਲੋਕਾ ਪਰਮ ਨਾ ਭੁੱਲੋ ਪਾਏ। ਹਾਂਜੀ ਸੋ ਮਹਾਰਾਜ ਨੇ ਬਹੁਤ ਸੁੰਦਰ ਇੱਕ ਫਿਲਾਸਫੀ ਲੈ ਕੇ ਤੁਰੇ ਸਨ ਕਿ ਜਿਹਦੇ ਵਿੱਚ ਸਾਰੀ ਖਲਕਤ ਇੱਕ ਅੱਲਾ, ਇੱਕ ਖੁਦਾ, ਇੱਕ ਪਰਮੇਸ਼ਰ, ਇੱਕ ਪਰਮਾਤਮਾ ਦੀ ਯਾਨੀ ਯਾਦ ਵਿੱਚ ਰਹੇ। ਜੀ ਉਹ ਪਾਲਿਸੀਜ਼ ਵਾਸਤੇ ਤੁਸੀਂ ਅੰਦਾਜ਼ਾ ਲਗਾਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਆਈ ਮੂਰੇ। ਹਾਂਜੀ 36 ਮਹਾਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਹਾਂਜੀ ਦੇ ਆਰ ਫਰਮ ਡਿਫਰੈਂਟ ਕਮਿਊਨਿਟੀਜ਼। ਬਾਬਾ ਫਰੀਦ ਜੀ ਨੇ ਉੱਥੇ, ਹੈ ਨਾ, ਬਾਬਾ ਭੀਖਨ ਜੀ ਨੇ, ਹੈ ਨਾ, ਦੇ ਆਰ ਮੁਸਲਿਮਸ, ਜੀ ਹੈ ਨਾ। ਜਿਹੜਾ ਹਿੰਦੂ ਭਗਤ ਜਿਹੜੇ ਸਨ, ਉਹ ਵੀ ਕਹਿੰਦੇ ਅਸੀਂ ਰੱਬ ਨੂੰ ਜਾਣਦੇ ਹਾਂ, ਜਿਹੜਾ ਰੱਬ ਹਾਂਜੀ। ਸਭ ਦਾ ਇੱਕ ਰੱਬ ਹੈ, ਜੀ ਹੈ ਨਾ। ਉਹਨਾਂ ਨੇ ਵੀ ਜਦ ਰੱਬ ਦੀ ਇੱਕ ਏਕਤਾ ਰੱਖੀ, ਵਾਹਿਦ ਅੱਲਾ ਜਿਹਨੂੰ ਖੁਦਾ ਕਹਿੰਦੇ ਹਾਂ ਅਸੀਂ ਇੱਕ ਅੱਲਾ ਕਹਿੰਦੇ, ਅਸੀਂ ਇੱਕ ਮਾਲਕ ਕਹਿੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਕਹਿੰਦੇ, ਜੀ ਅਵਲ ਅੱਲਾ ਨੂਰ ਪਾਇਆ, ਕਹਿੰਦੇ ਕੁਦਰਤ ਕੇ ਸਭ ਬੰਦੇ। ਹਾਂਜੀ ਸੋ ਅਸੀਂ ਅੱਲਾ ਵੀ ਕਹਿੰਦੇ ਹਾਂ। ਮਹਾਰਾਜ ਪੰਚਮ ਪਾਤਸ਼ਾਹ ਦੀ ਬਾਣੀ ਹੈ, ਕਹਿੰਦੇ ਨਾਨਕ ਕਉ ਖੁਦ ਖਸਮ ਮਿਹਰਬਾਨ, ਕਹਿੰਦੇ ਅੱਲੋ ਨਾ ਵਿਸਰੈ, ਅੱਲੋ ਨਾ ਵਿਸਰੈ ਦਿਲ ਜੀ ਪ੍ਰਾਨ। ਜੀ ਸੋ ਸਾਡੇ ਕੋਲ ਇਹ ਬੋਲ ਨਹੀਂ ਹਨ ਕਿ ਅਸੀਂ ਕਿਸੇ ਵੀ ਬੋਲ ਨਾਲ ਉਸ ਮਾਲਕ ਨੂੰ, ਜੋ ਇੱਕ ਖੁਦਾ ਹੈ, ਇੱਕ ਪਰਮਾਤਮਾ ਹੈ, ਇੱਕ ਰਾਮ ਜਿਹਨੂੰ ਅਸੀਂ ਰਮਿਆ ਹੋਇਆ ਕਹਿੰਦੇ, ਹਾਂਜੀ ਅਸੀਂ ਦਸ਼ਰਥ ਪੁੱਤਰ ਰਾਮ ਦੀ ਪੂਜਾ ਨਹੀਂ ਕਰਦੇ। ਜੀ ਅਸੀਂ ਉਸ ਰਮੇ ਹੋਏ ਰਾਮ ਦੀ ਬੰਦਗੀ ਕਰਦੇ ਹਾਂ, ਜਿਹਦੀ ਦਸ਼ਰਥ ਪੁੱਤਰ ਰਾਮ ਵੀ ਬੰਦਗੀ ਕਰਦੇ ਰਹੇ, ਬਿਲਕੁਲ ਜਿਹਦੀ ਸ਼ਿਵ ਜੀ ਵੀ ਬੰਦਗੀ ਕਰਦੇ ਨੇ। ਹਾਂਜੀ ਗਾਵਨ ਤੁਧਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ। ਸੋ ਸਾਡੇ ਕੋਲ ਜਿਹੜੀ ਫਿਲਾਸਫੀ ਸੀ ਨਾ ਜੀ, ਦੈਟ ਜੀ। ਵਾਸ ਵੈਰੀ ਗ੍ਰੇਟ। ਅਸੀਂ ਜੀ। ਉਹਦਾ ਪ੍ਰਚਾਰ ਨਹੀਂ ਕਰ ਪਾਏ। ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਕ੍ਰਿਪਟ ਹੈ ਨਾ ਜੀ, ਦੈਟ ਇਜ਼ ਗੁਰਮੁਖੀ ਸਕ੍ਰਿਪਟ, ਹਾਂਜੀ ਇਟ ਇਜ਼ ਨਾਟ ਪੰਜਾਬੀ। ਇਹਨੂੰ ਵੀ ਇਹਨਾਂ ਨੇ ਮਲਾਇਨ ਕੀਤਾ ਇਸ ਇੰਸਟੀਟਿਊਸ਼ਨ ਦੇ ਵਿੱਚ। ਇਹਨਾਂ ਨੇ ਕਿਹਾ ਕਿ ਇਹ ਪੰਜਾਬੀ ਹੈ। ਤੁਸੀਂ ਅੰਦਾਜ਼ਾ ਲਗਾਓ, ਪਾਕਿਸਤਾਨ ਵਿੱਚ ਵਧੀਆ ਪੰਜਾਬੀ ਬੋਲਦੇ ਨੇ। ਜੀ They have not adopted this Gurmukhi. They write it in Urdu or Arabic ਹਾਂਜੀ because Punjabi didn't have the script. Guru Nanak has laid down a script called Gurmukhi, ਜੀ ਜਿਹਦੇ ਵਿੱਚ ਪੰਜਾਬੀ was incorporated apart from the other languages. ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ more than 17 languages ਨੇ। ਹਾਂਜੀ ਤੁਸੀਂ ਅੰਦਾਜ਼ਾ ਲਓ, ਮਹਾਰਾਜ ਦੇ ਵਿੱਚ ਫਾਰਸੀ ਹੈ,
ਮਹਾਰਾਜ ਦੇ ਵਿੱਚ ਸੰਸਕ੍ਰਿਤ ਹੈ, ਮਹਾਰਾਜ ਦੀ ਬ੍ਰਜ ਭਾਸ਼ਾ ਹੈ, ਪੰਜਾਬੀ ਦੇ ਐਕਸੈਂਟਸ ਨੇ ਡਿਫਰੈਂਟ ਇਲਾਕਿਆਂ ਦੇ, ਜੀ ਮਹਾਰਾਜ ਦੇ ਵਿੱਚ ਪਸ਼ਤੋ ਹੈ, ਸਿੰਧੀ ਬੋਲੀ ਹੈ, ਬੰਗਾਲੀ ਹੈ, ਮਹਾਰਾਜ ਦੇ ਵਿੱਚ ਮਰਾਠੀ ਬੋਲੀ ਹੈ। ਹਾਂਜੀ There are 17 languages which are incorporated in Gurmukhi script. ਜੀ ਸਕ੍ਰਿਪਟ ਨਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਪੱਟੀ ਰਾਗ ਵਿੱਚ 432 ਅੰਕ 'ਚ ਆਪ ਲਿਖੀ ਹੈ, 35 ਅੱਖਰ ਪੂਰੇ ਆਪ ਡਰਾਫਟ ਕੀਤੇ ਹੋਏ ਗੁਰੂ ਹਾਂਜੀ। ਨਾਨਕ ਪਾਤਸ਼ਾਹ ਨੇ। ਹਾਂਜੀ ਸੋ ਇਸ ਗੱਲ ਨੂੰ ਜਦੋਂ ਤੱਕ ਅਸੀਂ ਵਿਚਾਰਾਂਗੇ ਨਹੀਂ ਨਾ ਜੀ, ਜੀ ਤੇ ਅਸੀਂ ਪੰਜਾਬ ਦੇ ਯਾਨੀ ਭਲੇ ਵਾਸਤੇ ਯਾਨੀ ਉਹਨਾਂ ਦੇ ਉੱਥੇ ਕੀ ਸਾਡੇ ਤੇ ਕਿਵੇਂ ਅਟਰੈਕ ਹੋ ਰਿਹਾ ਹੈ, ਜੀ ਇਹਦੇ ਵਾਸਤੇ ਅਸੀਂ ਉਦੋਂ ਤੇ ਅੱਗੇ ਨਹੀਂ ਲੰਘ ਪਾਵਾਂਗੇ। ਹਾਂਜੀ ਸਾਨੂੰ ਇਹ ਖਿਆਲ ਕਰਨਾ ਪਏਗਾ ਕਿ ਅਸੀਂ ਪੰਜਾਬ ਨੂੰ ਅਸੀਂ ਕਿਵੇਂ ਬਚਾਈਏ। ਹਾਂਜੀ ਉਹ ਉੱਥੇ ਹੁਣ ਨਸ਼ੇ ਦਾ ਹੁਣ ਦਰਿਆ, ਪਹਿਲਾਂ ਕਹਿੰਦੇ 5 ਦਰਿਆ ਸੀ, ਜੀ। ਹੁਣ ਨਸ਼ੇ ਦਾ ਦਰਿਆ 6ਵਾਂ ਦਰਿਆ ਵਗਾਤਾ, ਜੀ ਬਿਲਕੁਲ ਤਾਂ ਕਿ ਬੱਚਾ ਉੱਠੇ ਹੀ ਨਾ, ਪਾਗਲ ਹੀ ਹੋ ਜੇ। ਹਾਂਜੀ ਹਾਂਜੀ ਤੁਸੀਂ ਸਕੂਲਾਂ ਦੇ ਵਿੱਚ ਟੀਚਰ ਬੰਦ ਕਰਤੇ ਇਹਨਾਂ ਨੇ। ਜੀ। ਟੀਚਰਸ ਕਹਿੰਦੇ ਸਾਨੂੰ ਸਕੂਲਾਂ 'ਚ ਰੱਖੋ, ਤੁਹਾਡੇ ਸਕੂਲਾਂ 'ਚ ਟੀਚਰ ਨਹੀਂ ਹਨ, ਉਹਨਾਂ ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਹਾਂਜੀ ਤੁਸੀਂ ਅੰਦਾਜ਼ਾ ਲਗਾਓ ਕਿ ਸਕੂਲਸ ਦੇ ਵਿੱਚ ਬਹੁਤ ਬੜੇ ਸਕੂਲਸ ਨੇ, ਗਵਰਨਮੈਂਟ ਸਕੂਲਸ ਨੇ, ਜਿਨ੍ਹਾਂ ਦੇ ਕਲਾਸਰੂਮਸ ਨਹੀਂ ਹਨ। ਹਾਂਜੀ ਧਿਆਨ ਰੱਖੋ, ਉੱਥੇ ਟੀਚਰਸ ਨਹੀਂ ਹਨ। ਜਿਹੜੇ ਟੀਚਰਸ ਨੇ ਉਹ ਇੱਥੇ ਤੱਕ ਕਿਹਾ ਕਿ ਬੱਚੇ 7ਵੀਂ ਤੱਕ ਤਾਂ ਬੱਚੇ ਨੂੰ ਵੀ ਪਾਸ ਕਰ ਦਿਓ। ਹੁਣ ਦੱਸੋ ਹਾਂਜੀ। ਜਿਹੜੇ ਬੱਚੇ ਨੂੰ ਤੁਸੀਂ ਉਹੀ ਪਾਸ ਕਰੋਗੇ, ਕੰਪੀਟੀਟਿਵ ਐਗਜ਼ਾਮਸ ਹੈਗਾ ਕਿ ਕੰਪੀਟੀਟਿਵ ਵਰਲਡ ਹੈ, ਜੀ। ਉਹ ਕੀ ਫੇਸ ਕਰੇਗਾ? ਉਹ ਤਾਂ ਫੇਲ ਹੋ ਜਾਏਗਾ। ਯਾਨੀ ਤੁਸੀਂ ਪੰਜਾਬ ਨੂੰ ਹਰ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ ਸੋ ਜਿਹਦਾ ਇਹ ਨਤੀਜਾ ਇਹ ਹੋ ਰਿਹਾ ਹੈ ਕਿ ਜਿਹੜੇ ਹੁਣ ਸਾਡੇ ਸਿੱਖ ਨੇ, ਧਿਆਨ ਹਾਂਜੀ। ਰੱਖੋ, 2900 ਬਾਬੇ ਇਕੱਠੇ ਹੋ ਗਏ, ਜੀ ਸਭ ਨੇ ਆਪਣੇ ਆਪਣੇ ਡੇਰੇ ਬਣਾ ਲਏ। ਜੀ ਫਿਰ ਆ ਮੂਵਮੈਂਟ ਆਈ ਸਿੰਘਾਂ ਦੀ, ਹਾਂਜੀ। ਇਸ ਮੂਵਮੈਂਟ ਵਿੱਚ ਵੀ ਲੋਕਾਂ ਨੇ ਬਾਹਰ ਜਾ ਕੇ ਪੈਸੇ ਇਕੱਠੇ ਕੀਤੇ, ਜੀ ਆਪਣੇ ਘਰ ਬਣਾ ਲਏ, ਜੀ ਆਪਣੇ ਗੱਡੀਆਂ ਰੱਖ ਲਈਆਂ, ਆਪਣੇ ਬਿਜ਼ਨਸ ਸਟੈਬਲਿਸ਼ ਕਰ ਲਏ। ਹਾਂਜੀ ਤੁਸੀਂ ਅੰਦਾਜ਼ਾ ਲਗਾਓ ਅਸੀਂ ਕਮਿਊਨਿਟੀ ਦਾ ਕੀ ਭਲਾ ਕੀਤਾ। ਬਿਲਕੁਲ ਅਸੀਂ ਕਹਿੰਦੇ ਹਾਂ ਤੁਸੀਂ ਖਾਲਿਸਤਾਨ ਦੀ ਆਪਾਂ ਗੱਲ ਕਰ ਰਹੇ ਹਾਂ, ਹਾਂਜੀ ਤੁਸੀਂ ਪਹਿਲਾਂ ਇੱਥੇ ਅਮਰੀਕਾ 'ਚ ਖਾਲਿਸਤਾਨ ਬਣਾ ਦਿਓ। ਇੱਥੋਂ ਦੇ ਕਿਤਨੇ ਗੁਰਦੁਆਰੇ ਨੇ ਤੁਹਾਡੇ, ਜੀ ਤੁਸੀਂ ਇਹਨਾਂ ਨੂੰ ਇਕੱਠੇ ਤਾਂ ਕਰ ਲਓ। ਹਾਂਜੀ ਇਹ ਇੱਕ ਵਾਰ ਰਾਜ ਤੁਸੀਂ ਇੱਕ ਐਸਾ ਮਾਡਲ ਤਿਆਰ ਕਰ ਦਿਓ ਕਿ ਤੁਹਾਡਾ ਇੰਗਲੈਂਡ ਦੇ ਵਿੱਚ, ਤੁਹਾਡੇ ਅਮਰੀਕਾ ਦੇ ਵਿੱਚ ਸਾਰੇ ਗੁਰਦੁਆਰੇ ਇੱਕ ਮਹਾਰਾਜ ਦੀ ਫਿਲਾਸਫੀ ਦੇ ਥੱਲੇ ਆ ਜਾ। ਹਾਂਜੀ ਜਦੋਂ ਇੱਕ ਕਮਾਂਡ ਹੋਏ ਸਾਰੇ ਗੁਰਦੁਆਰੇ ਇਕੱਠੇ ਹੋ, ਜੀ ਸਾਰੇ ਕਮਿਊਨਿਟੀ ਵਾਸਤੇ ਸੈਂਟਰਲਾਈਜ਼ ਪੈਸੇ ਪੂਲ ਕਰਨ, ਜੀ ਜਿਹੜਾ ਗਰੀਬ ਬੰਦਾ ਉਹਨੂੰ ਪੜਾਉਣ, ਉਹਨੂੰ ਅੱਗੇ ਖੜਾ ਕਰਨ। ਤੁਸੀਂ ਗੁਰਦੁਆਰੇ ਸੋਨਾ ਲਾਈ ਜਾਂਦੇ ਹੋ, ਸੰਗਮਰਮਰ ਲਾ ਕੇ ਤੁਸੀਂ ਮਕਰਾਨਾ ਪੂਰਾ ਅਮੀਰ ਬਣਾਤਾ। ਹਾਂਜੀ ਹਾਂਜੀ, ਜਿੰਨੇ ਸਾਡੇ ਪੁਰਾਣੇ ਉੱਥੇ ਐਸਟੈਬਲਿਸ਼ਮੈਂਟ ਸੀ ਸਾਰੇ ਭੰਨ ਕੇ ਰੱਖਤੇ ਤੁਸੀਂ। ਜੀ ਹਾਂਜੀ, ਇੱਥੇ ਦੇਖੋ ਪੁਰਾਣੇ ਕਿਲੇ ਨੇ, ਪੁਰਾਣੇ ਚਰਚਸ ਹਾਲੇ ਤੱਕ ਖੜੇ ਨੇ। ਬਿਲਕੁਲ। ਮਹਾਰਾਜ ਸਰਹੰਦ ਦੀ ਕੰਧ ਵੀ ਤੁਸੀਂ ਉੱਥੇ ਬਿਲਕੁਲ ਤੁਸੀਂ ਉੱਥੇ ਸੰਗਮਰਮਰ ਲਾਤਾ। ਜੀ ਜਿੰਨੇ ਸਾਰੇ ਪੁਰਾਣੇ ਮੋਨੂਮੈਂਟ ਸੀ, ਹਿਸਟਰੀ ਨੂੰ ਖਤਮ ਕਰਨ ਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਸਾਡੇ ਬਾਬਿਆਂ ਦਾ ਅਨਪੜ੍ਹਤਾ ਦੇ ਕਾਰਨ ਰੋਲ ਬਹੁਤ ਜ਼ਿਆਦਾ ਯਾਨੀ ਮੇਨ ਇਹਨਾਂ ਨੇ ਉਹਨਾਂ ਤੋਂ ਕਰਵਾਏ। ਜੀ ਤੇ ਸਾਡੇ ਲੋਕ ਸੇਵਾ ਵਿਚਾਰੇ ਭੋਲੇ ਭਾਲੀ ਜਨਤਾ ਹੈ, ਹਾਂਜੀ ਉਹਨਾਂ ਨੂੰ ਜਿੱਧਰ ਲਾਓਗੇ ਉਧਰ ਲੱਗੀ ਜਾ ਰਹੀ। ਜੀ ਹੁਣ ਦੇਖੋ ਬੜੂ ਸਾਹਿਬ ਜੀ ਦਾ ਇੱਕ ਇੰਸਟੀਟਿਊਸ਼ਨ ਖੜਾ ਹੋ ਰਿਹਾ ਹੈ। ਜੀ ਅਸੀਂ ਮਸਤਵਾਨੇ ਸਾਹਿਬ ਤੋਂ 40 ਏਕੜ ਫ੍ਰੀ ਜਗ੍ਹਾ ਦਿੱਤੀ ਹੈ ਬੜੂ ਸਾਹਿਬ, ਜੀ ਫ੍ਰੀ ਜਗ੍ਹਾ ਹਾਂਜੀ ਹੈ ਨਾ, ਕੋਈ ਲਿਖਾ ਪੜੀ ਨਹੀਂ ਕਿ ਤੁਸੀਂ ਸਾਨੂੰ ਲੰਗਰ ਨੂੰ ਕੋਈ ਪੈਸਾ ਦਿਓ ਜਾਂ ਕੁਝ ਸਾਡੀ ਉੱਥੇ ਮਦਦ ਕਰਿਓ। ਹਾਂਜੀ ਫ੍ਰੀ ਜਗ੍ਹਾ ਦਿੱਤੀ, ਤੁਸੀਂ ਇੰਸਟੀਟਿਊਸ਼ਨ ਬਣਿਆ। ਪਹਿਲਾਂ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਗਵਰਨਮੈਂਟ ਤੋਂ ਲੈ ਲਓ 40 ਏਕੜ, ਜੀ ਗਵਰਨਮੈਂਟ ਨੇ ਦੇਣ ਤੋਂ ਮਨਾ ਕਰਤਾ। ਹਾਂਜੀ ਫਿਰ ਅਸੀਂ ਕਿਹਾ ਤੁਸੀਂ ਅੱਧੀ ਉਹਨਾਂ ਤੋਂ ਲੈ ਲਓ, ਅੱਧੀ ਮਸਤਵਾਨੇ ਤੋਂ ਲੈ ਲਓ, ਹਾਂਜੀ ਉਹ ਵੀ ਮਨਾ ਕਰਤਾ। ਵਾਹ, ਫਿਰ 40 ਏਕੜ ਜ਼ਮੀਨ ਉੱਥੋਂ ਮਸਤਵਾਨੇ ਤੋਂ ਦਿੱਤੀ ਆ, ਜੀ ਜਿੱਥੇ ਹੁਣ ਅਸੀਂ ਦਾਸ ਸੇਵਾ ਕਰ ਰਹੇ ਹਾਂ। ਉੱਥੇ ਬਾਬਾ ਛੋਟਾ ਸਿੰਘ ਜੀ ਨੇ ਮੁੱਖ ਸੇਵਾਦਾਰ ਹੋਣਾ ਇਸ ਵੇਲੇ, ਹਾਂਜੀ ਤੇ 5 ਸਿੰਘਾਂ ਦੇ ਅਧੀਨ ਹੈ ਬਾਬਾ ਕਾਕਾ ਸਿੰਘ ਜੀ ਨੇ। ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਹੁਣ ਬੜੂ ਸਾਹਿਬ ਵਾਲਿਆਂ ਨੂੰ ਬਹੁਤ ਸਾਰੇ ਪਿੰਡਾਂ ਤੋਂ ਜਗ੍ਹਾ ਮਿਲੀ ਹੈ, ਹਾਂਜੀ ਇੱਥੋਂ ਵੀ ਪੈਸਾ ਬਹੁਤ ਸਾਰਾ ਇਕੱਠਾ ਹੋ ਰਿਹਾ, ਹਾਂਜੀ ਪਰ ਸਿੱਖ ਬੱਚਿਆਂ ਨੂੰ ਫ੍ਰੀ ਪੜਾਉਣ ਤੋਂ ਤੁਸੀਂ ਪਿੱਛੇ ਹਟ ਰਹੇ ਹੋ। ਤੁਸੀਂ ਅੰਦਾਜ਼ਾ ਲਗਾਓ ਉਸ ਦਮਦਮਾ ਸਾਹਿਬ ਦੇ ਵਿੱਚ ਜਿੱਥੇ ਇਹਨੇ ਤੁਸੀਂ ਯੂਨੀਵਰਸਿਟੀ ਵੱਡੀ ਬਣਾ ਰਹੇ ਹਾਂ ਆਪਾਂ, ਜੀ ਠੀਕ ਹੈ ਜੀ, ਤੇ ਉੱਥੇ ਤੁਸੀਂ ਸਿੱਖ ਬੱਚੇ ਨੂੰ ਫ੍ਰੀ ਪੜਾਓਗੇ ਤੇ ਸਿੱਖ ਤਾਂ ਕਮ ਸੇ ਕਮ ਬੱਚੇ ਆਉਣਗੇ। ਹਾਂਜੀ ਥੋੜਾ ਜਿਹਾ ਉਹਨਾਂ ਨੂੰ ਕੰਸੈਸ਼ਨ ਕਰ ਦਿਓ ਤਾਂ ਆ ਜਾਣਗੇ। ਬਿਲਕੁਲ ਤੁਸੀਂ ਉਹਨਾਂ ਦੀ ਉਹੀ ਫੀਸ ਰੱਖੋ ਜਿਹੜੇ ਦੂਜਿਆਂ ਤੋਂ ਲਓਗੇ, ਉਹ ਫਿਰ ਦੂਜੀ ਯੂਨੀਵਰਸਿਟੀ 'ਚ ਨਹੀਂ ਪੜ੍ਹਨਗੇ। ਜੀ ਕਿਉਂ ਆਉਣਗੇ ਉੱਥੇ ਰਿਮੋਟ ਏਰੀਆ 'ਚ ਦੱਸੋ? ਹਾਂਜੀ ਹਾਂਜੀ, ਯਾਨੀ ਤੁਸੀਂ ਫਿਰ ਉਹਦਾ ਅਰਥ ਹੈ ਕਿ ਸਾਰੀ ਕੌਮ ਦਾ ਪੈਸਾ ਇਕੱਠਾ ਕਰਕੇ ਹਾਂਜੀ ਤੁਸੀਂ ਉਹਨਾਂ ਨੂੰ ਦੂਜਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸਾਡੇ ਸਿੱਖਾਂ ਨੂੰ ਕੀ ਮਦਦ ਕਰ ਰਹੇ ਹੋ? ਹਾਂਜੀ ਅਸੀਂ ਪਿੰਡ ਦੇ ਵਿੱਚ ਉਹਨਾਂ ਨੂੰ 35 ਬਿੱਗੇ ਜਗ੍ਹਾ ਦੇ ਰਹੇ ਸੀ, ਜੀ ਤੇ ਉੱਥੇ ਅਸੀਂ ਇਹਨਾਂ ਨੂੰ ਇੰਨੀ ਬੇਨਤੀ ਕੀਤੀ, ਮੈਂ ਕਿਹਾ ਜੀ ਤੁਸੀਂ ਐਂ ਕਰੋ ਕਿ ਇੱਥੋਂ ਦੇ ਜਿਹੜੇ ਲੋਕਲ ਬੱਚੇ ਨੇ ਨਾ ਗਰੀਬ, ਜੀ ਉਹਨਾਂ ਨੂੰ ਤੁਸੀਂ ਫ੍ਰੀ ਪੜ੍ਹਾ ਦਿਓ, ਅਸੀਂ ਤੁਹਾਨੂੰ ਸਾਰੀ ਜਗ੍ਹਾ ਦੇ ਦਿੰਦੇ। ਹਾਂਜੀ ਉਹ ਕਹਿੰਦੇ ਜੀ ਅਸੀਂ ਇਹ ਨਹੀਂ ਕਰ ਸਕਦੇ। ਵਾਓ ਹੁਣ ਦੱਸੋ ਅਸੀਂ ਆਏ ਜੇ ਸਾਰੇ ਪੈਸੇ ਲੈ ਕੇ ਤੁਸੀਂ ਬਿਜ਼ਨਸ ਸਟੈਬਲਿਸ਼ਮੈਂਟਸ ਖੜੇ ਕਰ ਲਓ, ਹਾਂਜੀ ਟਰਸਟੀਜ਼ ਤੁਸੀਂ ਬੇਸ਼ੱਕ ਬਣੇ ਰਹੋ, ਜੀ ਤੇ ਤੁਹਾਡੇ ਤੇ ਦੂਜਿਆਂ ਦੇ ਵਿੱਚ ਕੀ ਫਰਕ ਪੈ ਗਿਆ? ਬਿਲਕੁਲ
ਜੀ ਹੈ ਨਾ। ਜੀ ਸੋ ਇਸ ਤਰ੍ਹਾਂ ਸਾਰੇ ਬਾਬਿਆਂ ਨੇ ਆਪਣੇ ਆਪਣੇ ਇੰਸਟੀਟਿਊਸ਼ਨਸ ਬਣਾਏ ਨੇ। ਹਾਂਜੀ ਸਾਰੇ ਬਾਬਿਆਂ ਨੇ ਆਪਣੇ ਡੇਰੇ ਬਣਾ ਲਏ, ਤੁਹਾਡੇ ਅਮਰੀਕਾ ਬਣਾ ਲਏ, ਇੰਗਲੈਂਡ ਹਾਂਜੀ। ਬਣਾ ਲਏ, ਬਾਹਰ ਜੋ ਜਗ੍ਹਾ 'ਚ ਬਣਾ ਲਏ। ਜੀ ਪਹਿਲਾਂ ਤੁਸੀਂ ਇੱਥੇ ਇਕੱਠੇ ਹੋਵੋ, ਜੀ ਯੂ ਬੀ ਅ ਮਾਡਲ ਫॉर ਅ ਸਿੱਖ। ਹਾਂਜੀ ਜੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਨੇ ਇੱਕ ਬਾਟੇ ਵਿੱਚ ਸਾਰੇ ਸਿੱਖਾਂ ਦਾ ਮੂੰਹ ਲਗਾ ਕੇ ਸਿੰਘ ਸਜਾਇਆ, ਹਾਂਜੀ ਹੈ ਨਾ। ਬਾਈ ਧਾਰ ਦੇ ਰਾਜਾ ਨੇ ਕਿਹਾ ਮਹਾਰਾਜ ਸਾਡੇ ਵਾਸਤੇ ਬਾਟਾ ਅਲੱਗਾ ਤਿਆਰ ਕਰ ਦਿਓ ਜੀ ਤੇ ਅਸੀਂ ਵੀ ਅਮਰ ਛਕ ਲਾਂਗੇ। ਮਹਾਰਾਜ ਕਹਿੰਦੇ ਨਹੀਂ ਹੋ ਸਕਦਾ ਭਾਈ, ਇੱਕ ਬਾਟੇ ਨੂੰ ਮੂੰਹ ਲਗਾਉਣਾ ਪੈਣਾ। ਯੂ ਹੈਵ ਟੂ ਐਕਸੈਪਟ ਦੈਟ ਵੀ ਆਰ ਚਿਲਡਰਨ ਆਫ ਸੇਮ ਗॉड। ਬਿਲਕੁਲ ਇਫ ਯੂ ਕਾਂਟ ਡੂ ਦੈਟ, ਦਿਸ ਇਜ਼ ਨਾਟ ਫॉर ਯੂ, ਦਿਸ ਇਜ਼ ਜੀ ਨਾਟ ਯੋਰ ਕੱਪ ਆਫ ਟੀ। ਹਾਂਜੀ ਤੋ ਮਹਾਰਾਜ ਨੇ ਉਹਨਾਂ ਨੂੰ ਬਹੁਤ ਸਮਝਾਇਆ। ਅਸੀਂ ਉਸੇ ਰਾਸਤੇ ਤੋਂ ਦੂਰ ਜਾ ਰਹੇ ਹਾਂਜੀ ਤੇ ਅੱਜ ਅਸੀਂ ਕੋਈ ਰਾਮਗੜੀਆਂ ਦਾ ਗੁਰਦੁਆਰਾ ਬਣ ਰਿਹਾ, ਕੋਈ ਜੱਟਾਂ ਦਾ ਬਣ ਰਿਹਾ, ਕੋਈ ਭਾਪਿਆਂ ਦਾ ਬਣ ਰਿਹਾ, ਕੋਈ ਕਿਸੇ ਦਾ ਹਾਂਜੀ। ਬਣ ਰਿਹਾ। ਪਹਿਲਾਂ ਇਹਨਾਂ ਨੂੰ ਇਕੱਠੇ ਕਰੋ ਜੀ। ਜੀ ਇਹ ਜਦੋਂ ਅਸੀਂ ਸਾਡੀ ਪਾਲਿਸੀਜ਼ ਨਹੀਂ ਨਾ ਅੱਗੇ ਚੱਲਣਗੀਆਂ, ਹਾਂਜੀ ਅਸੀਂ ਅੱਗੇ ਨਹੀਂ ਵੱਧ ਸਕਾਂਗੇ। ਸਾਨੂੰ ਬੰਦਿਆਂ ਨੂੰ ਚੱਕਣ ਵਾਸਤੇ ਪੈਸਾ ਲਗਾਉਣਾ ਚਾਹੀਦਾ, ਗੁਰਦੁਆਰੇ ਬਣਾਉਣ ਵਾਸਤੇ ਨਹੀਂ ਲਗਾਉਣਾ ਚਾਹੀਦਾ। ਗੁਰਦੁਆਰੇ ਬਹੁਤ ਬਣ ਗਏ, ਹਾਂਜੀ ਜਿੰਨੇ ਬਣ ਗਏ ਉਹਨਾਂ ਨੂੰ ਉੱਥੇ ਹੁਣ ਰੋਕੋ, ਹਾਂਜੀ ਉਹ ਪੈਸਾ ਇਕੱਠਾ ਕਰਕੇ ਸੈਂਟਰਲਾਈਜ਼ ਕਰੋ, ਹਾਂਜੀ ਗਰੀਬ ਬੱਚਿਆਂ ਨੂੰ ਪੜਾਓ, ਜੀ ਸਿੱਖਾਂ ਨੂੰ ਤੁਸੀਂ ਆਪਣੇ ਆਫਿਸਰਸ ਬਣਾਓ, ਜੀ ਉਹ ਕਿਤੇ ਨਾ ਕਿਤੇ ਪੈਰਾਂ ਤੇ ਖੜੇ ਹੋ। ਇਹ ਸਾਨੂੰ ਜੀ। ਪਾਲਿਸੀਜ਼ ਅਡਾਪਟ ਕਰਨੀਆਂ ਪੈਣੀਆਂ। ਜੀ। ਵੀ ਹੈਵ ਟੂ ਬੀ ਵੈਰੀ ਸਟ੍ਰਿਕਟ, ਜੀ ਵੈਰੀ ਸਟ੍ਰਿਕਟ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਵੇਂ ਤੁਸੀਂ ਥਰੂਆਊਟ ਦਾ ਆਨਸਰ ਤੁਸੀਂ ਬਹੁਤ ਸਾਰੇ ਕੁਐਸਚਨਸ ਹੋਰ ਵੀ ਖੜੇ ਕੀਤੇ ਨੇ, ਪਰ ਉਹਨਾਂ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਮੰਡੇ ਨੂੰ, ਕਿਉਂਕਿ ਵੀ ਹੈਵ ਓਨਲੀ 2 ਮਿੰਟਸ ਲੈਫਟ। ਸੋ ਆਈ ਵੁਡ ਲਾਈਕ ਟੂ ਆਸਕ ਯੂ, ਤੁਸੀਂ ਗੱਲ ਕੀਤੀ ਕਿ ਵੀ ਹੈਵ 2 ਮਿੰਟਸ, ਜਿਸ ਤਰ੍ਹਾਂ ਸੇ ਗੱਲ ਕੀਤੀ ਕਿ ਵੀ ਹੈਵ ਟੂ ਹੈਵ ਵਨ ਪਲੇਟਫਾਰਮ We have ਫॉर to. एवरीथिंग, राइट। ਇੱਕ ਗ੍ਰੰਥ ਸਾਹਿਬ ਹੈ, ਇੱਕ ਪੰਥ ਹੈ। एक अगर ਅਸੀਂ ਇੱਕ ਮਰਿਆਦਾ ਸਾਨੂੰ ਸ਼ੁਰੂ ਕਰਨੀ ਪੈਣੀ ਹੈ, one ਕਰਨੀ platform, ਪੈਣੀ। what about the one step that we could take to take this platform in one step? ਸਭ ਤੋਂ ਪਹਿਲਾਂ ਜੀ ਸਾਨੂੰ ਸਾਰਿਆਂ ਨੂੰ ਵਰਕਆਊਟ ਇਹ ਕਰਨਾ ਚਾਹੀਦਾ ਆਪਣੇ ਘਰਾਂ ਦੇ ਵਿੱਚ, ਜੀ ਹੈ ਨਾ, ਕਿ ਬਾਣੀ ਨੂੰ ਪੜੋ, ਹਾਂਜੀ ਅਖੰਡ ਪਾਠ ਕਰਾਉਣੇ ਤੇ ਦੂਜੇ ਪਾਠ ਕਰਾਉਣੇ ਸਭ ਬੰਦ ਕਰ ਦਿਓ। ਜੀ ਗੁਰਦੁਆਰਾ ਇੰਸਟੀਟਿਊਸ਼ਨਸ ਇਸ ਅਖੰਡ ਪਾਠ ਕਰਾਉਣ ਦੇ ਉੱਤੇ ਨਹੀਂ ਹੋਣੇ ਚਾਹੀਦੇ। ਹਾਂਜੀ ਗੁਰਦੁਆਰਾ ਇੰਸਟੀਟਿਊਸ਼ਨ ਬੱਚਿਆਂ ਨੂੰ ਪਾਠ ਕਰਾਉਣ ਦੇ ਵਾਸਤੇ ਹੋਣੇ ਚਾਹੀਦੇ, ਜੀ ਕਿ ਹਰ ਇੱਕ ਗੁਰਸਿੱਖ ਦਾ ਬੱਚਾ ਬਾਣੀ ਪੜ੍ਹੇ। ਹਾਂਜੀ He should know to live with the ਬਾਣੀ। ਹਾਂਜੀ। ਬਾਣੀ should be leading practical life for them। ਬਿਲਕੁਲ ਧਿਆਨ ਰੱਖਣਾ। ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ। ਕੋਈ ਮੈਨੂੰ ਇੱਕ ਪੰਕਤੀ ਦਿਖਾ ਦਿਓ ਜਿੱਥੇ ਮਹਾਰਾਜ ਨੇ ਕਿਹਾ ਭਾਈ ਤੁਸੀਂ ਇੱਥੇ ਪਾਠ ਕਰਾ ਦਿਓ ਤੇ ਤੁਸੀਂ ਸੁਖੀ ਹੋ ਜਾਓਗੇ। ਜੀ ਮਹਾਰਾਜ ਨੇ ਪਾਠ ਕਰੋ ਤੇ ਸੁਖੀ ਹੋਵੋਗੇ। ਹਾਂਜੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਅਸੀਂ ਬਿਜ਼ਨਸ ਸੈਂਟਰ ਬਣਾ ਲਿਆ ਮਹਾਰਾਜ ਨੂੰ। ਜੀ ਮਹਾਰਾਜ ਕਹਿੰਦੇ ਮਾਇਆ ਕਾਰਨ ਵਿਦਿਆ ਵੇਚੀ ਜਨਮ ਬਿਰਥਾ ਜਾਏ। ਜੀ ਇਹ ਪੈਸੇ ਦਾ ਧੰਦਾ ਨਹੀਂ ਹੈ, ਹਾਂਜੀ ਇਹ ਲਿਵਿੰਗ ਦੀ ਇੱਕ ਅੰਡਰਸਟੈਂਡਿੰਗ ਹੈ ਹਾਂਜੀ ਕਿ ਤੁਸੀਂ ਜਿਉਂਦੇ ਜੀ ਹਾਊ ਐਨੀ ਹਿਊਮਨ ਕੈਨ ਬਿਕਮ ਗॉड। ਮਨ ਤੂੰ ਜੋਤ ਸਰੂਪ ਹੈ, ਜੀ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਹਾਂਜੀ ਸੋ every human should be godly on earth. ਜੀ Mother should be godly, father should be godly, the children should be godly, your sister should be godly, your wife should be godly, husband should be godly, right? Yeah. Your servant should be godly if you're working anywhere. ਹਾਂਜੀ You should know God is there within you. You should, understand how God communicates through human. That's only the regard of God to be learned by a human. ਜੀ ਜੀ If the Sikh doesn't learn that, ਉਹਨੇ ਕੁਛ ਨਹੀਂ ਸਿੱਖਿਆ ਜੀ, ਉਹਨੂੰ ਕੁਛ ਨਹੀਂ ਪਤਾ ਲੱਗਿਆ। ਬਿਲਕੁਲ ਬਿਲਕੁਲ ਵੀਰ ਜੀ। This is very important. ਇਟਸ ਵੈਰੀ ਇੰਪੋਰਟੈਂਟ, ਆਈ ਅੰਡਰਸਟੈਂਡ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਨਾਲ ਸਾਡੇ ਕੁਐਸਚਨਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਵੀ ਨਾ ਗੋਣਾ ਫਿਨਿਸ਼ ਓਵਰ ਹੇਅਰ, ਵੀ ਵਿਲ ਕੰਟੀਨਿਊ ਦਿਸ। ਇਹ ਲੜੀ ਨੂੰ ਅਸੀਂ ਕੰਟੀਨਿਊ ਕਰਾਂਗੇ ਮੰਡੇ ਤੇ। ਵੀ ਵਿਲ ਟਾਕ ਅਬਾਊਟ ਮੋਰ ਪੰਜਾਬ ਐਂਡ ਡਰੱਗਸ Thank you. ਐਂਡ Beautiful. ਆਲਸੋ ਯੋਰ ਮਿਸ਼ਨਸ। ਐਂਡ ਪਰ ਅੱਜ ਤੁਹਾਡੇ ਕੋਲ ਅਸੀਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਵੀਰ ਧੰਨਵਾਦ ਜੀ। ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਫਤਿਹ। ਤੇ ਵਿਊਅਰਸ ਵਕਤ ਹੋ ਗਿਆ ਹੈ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।